ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਦੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 27 ਮਾਰਚ 2018 14 ਚੇਤ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ। ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਈਬਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ CPN ਦੀ ਐਪ ਰਾਹੀਂ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਪ੍ਰੋਗਰਾਮ ਸੱਚੋ ਸੱਚ ਨਾਲ ਜਾਂ ਟੀਵੀ 84 ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ। ਸ਼ੁਕਰੀਆ, ਮਿਹਰਬਾਨੀ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਲੱਗੇ ਹਾਂ ਅੱਜ ਨਵੇਂ ਸਟੂਡੀਓ ਤੇ ਨਵੇਂ ਸੈੱਟ ਤੇ ਆਈ ਹੋਪ ਤੁਸੀਂ ਮੋਰ ਕੰਫਰਟੇਬਲ ਹੋਵੋਗੇ, ਸਾਡੇ ਦਰਸ਼ਕ ਵੀ ਇਸ ਨੂੰ ਪਸੰਦ ਕਰਨਗੇ, ਅਸੀਂ ਆਸ ਕਰਦੇ ਹਾਂ। ਤੇ ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਅੱਜ ਦੇ ਪਹਿਲੇ ਇਸ਼ੂ ਬਾਰੇ? ਦੇਖੋ, ਜਿਹੜੀ ਚੀਜ਼ ਥੋੜ ਚਿਰੀ ਹੋਏ ਨਾ ਉਹਨੂੰ ਸੈਲੀਬ੍ਰੇਟ ਨਹੀਂ ਕੀਤਾ ਜਾਂਦਾ ਜੀ। 2-3 ਦਿਨ ਲਈ ਸਾਨੂੰ ਇਹ ਸਟੂਡੀਓ ਮਿਲਿਆ ਕਿਉਂਕਿ ਸਾਡੀ ਟੈਕਨੀਕਲ ਟੀਮ ਵਕੇਸ਼ਨਿੰਗ ਤੇ ਹੈ ਔਰ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਦੂਸਰੇ ਵੀਰਾਂ ਦਾ ਜਿਹੜੇ ਇਸ ਗੱਲ ਨੂੰ ਸੰਭਵ ਬਣਾ ਰਹੇ ਨੇ ਕਿ ਅਸੀਂ ਇਸ ਸਟੂਡੀਓ 'ਚ ਇਸ ਪ੍ਰੋਗਰਾਮ ਨੂੰ ਕਰ ਸਕੀਏ ਜੀ। ਅੱਜ ਦਾ ਜਿਹੜਾ ਓਪਨਿੰਗ ਸਾਡਾ ਸਬਜੈਕਟ ਹੈ, ਬੇਸ਼ੱਕ ਚਰਚਾ ਤਾਂ ਪਿਛਲੇ 2 ਹਫ਼ਤੇ ਤੋਂ ਚੱਲ ਰਹੀ ਹੈ ਜੀ ਔਰ ਇਹਨਾਂ 2 ਹਫ਼ਤਿਆਂ ਦੇ ਵਿੱਚ ਹੀ ਉੱਪਰੋਂ ਥੱਲੀ 2-3 ਜਿਹੜੇ ਨੇ ਵਾਕਿਆ ਇਸ ਫੀਲਡ ਨਾਲ ਰਿਲੇਟਡ ਹੀ ਆਏ ਕਿ ਮੈਂ ਹੁਣ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਕਿ ਮੈਂ ਇਸ 'ਤੇ ਚਰਚਾ ਜ਼ਰੂਰ ਕਰਾਂ ਜੀ। ਅਸੀਂ ਜਦੋਂ ਦੇਖਦੇ ਹਾਂ, ਇੱਕ ਜ਼ਮਾਨਾ ਸੀ ਜਦੋਂ ਅਸੀਂ ਮਨੁੱਖਤਾ ਦਾ 7-8 ਹਜ਼ਾਰ ਸਾਲ ਦਾ ਇਤਿਹਾਸ ਦੇਖਦੇ ਹਾਂ ਕਿ ਕਿਵੇਂ ਇੱਕ ਕਬੀਲਾ ਆਪਣੀ ਤਾਕਤ ਦੇ ਜ਼ੋਰ ਨਾਲ ਦੂਸਰੇ ਕਬੀਲੇ ਨੂੰ ਜਿੱਤ ਲੈਂਦਾ ਸੀ ਜਾਂ ਉਸ ਤੇ ਹਾਵੀ ਹੋ ਜਾਂਦਾ ਸੀ। ਫਿਰ ਆਪਣੇ ਕਬੀਲਿਆਂ ਨੂੰ ਬਚਾਉਣ ਲਈ ਦੂਸਰਿਆਂ ਦੇ ਹਮਲਿਆਂ ਤੋਂ ਜਾਂ ਉਹਨਾਂ ਦੇ ਸਾਹਮਣੇ ਕਮਜ਼ੋਰ ਨਾ ਉਹ ਹੋਣ, ਉਸ ਦੇ ਲਈ ਵਧੀਆ ਹਥਿਆਰਾਂ ਦੀ ਦੌੜ ਚੱਲੀ। ਫਿਰ ਇਹ ਵੀ ਹੈ ਵੀ ਕਿਹਦੇ ਕੋਲ ਵਧੀਆ ਤੀਰ ਕਮਾਨ ਨੇ, ਕਿਹਦੇ ਕੋਲ ਵਧੀਆ ਨਿਸ਼ਾਨੇਬਾਜ਼ ਨੇ, ਕਿਹਨਾਂ ਦੇ ਕੋਲ। ਫਿਰ ਜੇ ਸਿਕੰਦਰ ਦੀਆਂ ਫੌਜਾਂ ਆਈਆਂ ਤੇ ਇਹ ਕਿਹਾ ਜਾਂਦਾ ਹੈ ਕਿ ਵੀ ਬੇਸ਼ੱਕ ਉਹਨਾਂ ਦੀ ਗਿਣਤੀ ਬਹੁਤ ਥੋੜੀ ਸੀ, ਜਿੱਥੇ ਜਿੱਥੇ ਵੀ ਉਹ ਗਏ ਉਹਨਾਂ ਨੇ ਫਤਿਹ ਕੀਤੇ ਮੁਲਕ, ਪਰ ਉਹਨਾਂ ਦੇ ਘੋੜੇ ਬੜੇ ਵਧੀਆ ਸੀ। ਤੇ ਉਦੋਂ ਤੱਕ ਜਿਹੜਾ ਨੇਜ਼ਾ ਸੀ ਜਾਂ ਜਿਹਨੂੰ ਭਾਲਾ ਕਹਿੰਦੇ ਨੇ, ਉਹ ਉਨਾ ਲੰਬਾ ਨਹੀਂ ਸੀ ਜਿੰਨਾ ਕਿ ਗ੍ਰੀਕ ਸੋਲਜਰਸ ਦੇ ਕੋਲ ਸੀ। ਉਹਨਾਂ ਦੇ ਲੰਬੇ ਭਾਲਿਆਂ ਦੇ ਸਿਰ ਦੇ ਉੱਤੇ ਉਹਨੇ ਅੱਧੀ ਦੁਨੀਆ ਫਤਿਹ ਕਰ ਲਈ। ਫਿਰ ਅਸੀਂ ਜਦੋਂ ਦੇਖਦੇ ਹਾਂ ਕਿ ਚੰਗੇ ਘੋੜਿਆਂ ਵਾਲੇ ਹਮਲਾਵਰ ਭਾਰਤ ਵਿੱਚ ਚੰਗੇ ਹਾਥੀ ਸੀ ਔਰ ਉਹਨਾਂ ਘੋੜਿਆਂ ਤੇ ਹਾਥੀਆਂ ਦੀ ਲੜਾਈ ਦੇ ਵਿੱਚ ਇੱਕ ਨਵਾਂ ਫੈਕਟਰ ਜਦੋਂ ਆਇਆ ਜਿਹਨੇ ਹਾਥੀਆਂ ਨੂੰ ਵੀ ਪੁੱਠੇ ਪਾਸੇ ਭਜਾ ਦਿੱਤਾ ਔਰ ਹਾਥੀਆਂ ਵਾਲੀ ਫੌਜ ਦਿੱਲੀ ਦੇ ਇਬਰਾਹਿਮ ਲੋਧੀ ਦੀ ਡਿਫੀਟ ਹੋਈ ਬਾਬਰ ਦੇ ਸਾਹਮਣੇ, ਉਹ ਸੀ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਕਿ ਤੁਰਕ ਪਠਾਣਾ ਪਈ ਲੜਾਈ। ਹੁਣ ਬਾਬਰ ਆਇਆ, ਇਹ ਤੁਰਕ ਹੈ, ਇੱਧਰ ਪਠਾਨ ਨੇ ਲੋਧੀ ਪਠਾਨ, ਪਰ ਉਹਨਾਂ ਦੇ ਕੋਲ ਉਹਨੂੰ ਹਸਤ ਚੜਾਈ, ਉਹਨਾਂ ਕੋਲ ਹਾਥੀਆਂ ਦੀ ਫੌਜ ਹੈ, ਉਹਨੂੰ ਤੁਬਕ ਚਲਾਈ। ਹੁਣ ਬੰਦੂਕ ਜਿਹੜਾ ਗਨ ਪਾਊਡਰ ਹੈ ਉਹ ਚੰਗੇਜ਼ ਖਾਨ ਜਦੋਂ ਚਾਈਨਾ ਉਹਨੇ ਕੰਕਰ ਕੀਤਾ ਤੇ ਉੱਥੇ ਉਹ ਆਤਿਸ਼ਬਾਜ਼ੀ ਲਈ ਯੂਜ਼ ਕਰਦੇ ਸੀ, ਸੋ ਤੁਰਕਾਂ ਨੇ ਬੰਦੂਕ ਡਿਵੈਲਪ ਕਰ ਲਈ ਸੀ, ਤੋਪ ਉਹ ਵੱਡੇ ਗੋਲੇ ਵਾਲੀ। ਔਰ ਉਹਦਾ ਪਹਿਲਾਂ ਉਸ ਸਾਰੇ ਖਿੱਤੇ 'ਚ ਭਾਰਤ ਦੇ ਵਿੱਚ ਕਿਸੇ ਨੇ ਧਮਾਕਾ ਹੀ ਨਹੀਂ ਸੀ ਸੁਣਿਆ ਹੋਇਆ ਕੀ ਹੈ। ਸੋ ਉਹਨਾਂ ਦੇ ਸ਼ੋਲਜਰ ਤਾਂ ਦੌੜੇ ਹੀ ਦੌੜੇ, ਹਾਥੀ ਔਰ ਦੂਜੇ ਵੀ ਦੌੜ ਗਏ। ਸੋ ਜ਼ਾਹਰ ਹੈ ਕਿ ਇਸ 'ਚੋਂ ਇਹ ਗੱਲ ਨਿਕਲੀ। ਫਿਰ ਅਸੀਂ ਜੇ ਯੂਰਪ ਦੇ ਵਿੱਚ ਦੇਖੀਏ ਵੀ ਜਿਉਂ-ਜਿਉਂ ਹਥਿਆਰ, ਫੌਜਾਂ ਦੀ ਟ੍ਰੇਨਿੰਗ ਔਰ ਵਧੀਆ ਆਰਮਾਮੈਂਟ, ਫਿਰ ਸਮੁੰਦਰੀ ਜਿਹੜੇ ਲੜਾਈਆਂ ਦੇ ਵਿੱਚ ਜਦੋਂ ਸਾਰੀਆਂ ਯੂਰਪੀਅਨ ਪਾਵਰਸ ਨੇ ਜਿਹੜਾ ਸਮੁੰਦਰ ਦੇ ਰਾਹੀਂ ਪਹੁੰਚਣਾ ਸ਼ੁਰੂ ਕੀਤਾ, ਫਿਰ ਉਹ ਸਪੈਨਿਸ਼ ਹੋਣ, ਪੋਰਤੂਗੀਜ਼ ਹੋਣ, ਅੰਗਰੇਜ਼ ਹੋਣ, ਫਰੈਂਚ ਹੋਣ, ਨਾਰਵੀਜੀਅਨ ਹੋਣ, ਉਹ ਸਮੁੰਦਰੀ ਪਾਵਰ ਦੇ ਨਾਲ। ਔਰ ਫਿਰ ਅਸੀਂ ਜੇ 20ਵੀਂ ਸਦੀ ਤੱਕ ਪਹੁੰਚੀਏ ਤੇ ਦੂਸਰਾ ਸੰਸਾਰ ਜੰਗ ਜਿਹੜਾ ਕਿ ਅਮਰੀਕਾ ਨੇ ਹੀਰੋਸ਼ੀਮਾ ਨਾਗਾਸਾਕੀ 'ਚ ਤੇ ਐਟਮ ਬੰਬ ਸੁੱਟ ਕੇ ਜਿੱਤਿਆ ਫਾਈਨਲੀ, ਕਿਉਂਕਿ ਇਹਨਾਂ ਕੋਲ ਐਟਮ ਬੰਬ ਸੀ, ਕਿਸੇ ਕੋਲ ਨਹੀਂ ਸੀ। ਹੁਣ ਜ਼ਾਹਰ ਹੈ ਵੀ ਮੈਂ ਇੰਨੀ ਲੰਬੀ ਕਹਾਣੀ ਇਸ ਲਈ ਸੁਣਾਈ ਕਿ ਇੱਕ ਦਾ ਦੂਸਰੇ ਤੇ ਕੰਟਰੋਲ ਕਰਨ ਦੇ ਲਈ
ਕਈ ਵਰੇ ਲੱਗਦੇ ਸੀ, ਕਈ ਵਰੇ ਨਵੀਆਂ ਚੀਜ਼ਾਂ ਨਵੇਂ ਹਥਿਆਰਾਂ ਦੀ ਡਿਵੈਲਪਮੈਂਟ ਤੇ ਲੱਗਦੇ ਸੀ ਜੀ। ਔਰ ਫਿਰ ਜਿਹੜੇ ਸਾਮਰਾਜ ਵੱਡੇ ਵੱਡੇ ਤੁਰੇ ਉਹਨਾਂ ਦੀ ਉਮਰ ਸੈਂਕੜਿਆਂ ਸਾਲ ਸੀ, ਲੇਕਿਨ ਉਹਨਾਂ ਤੋਂ ਬਿਹਤਰ ਜਦੋਂ ਕੋਈ ਆਂਦਾ ਸੀ ਤੇ ਉਹ ਰੋਮਨ ਐਮਪਾਇਰ ਤੋਂ ਲੈ ਕੇ ਜੇ ਅਸੀਂ ਆਪਣੇ ਖਿੱਤੇ 'ਚ ਹੀ ਦੇਖੀਏ ਕਿ ਕਿਵੇਂ ਇੱਕ ਤੋਂ ਬਾਅਦ ਇੱਕ ਐਮਪਾਇਰ ਡਿੱਗਿਆ ਜੀ। ਲੇਕਿਨ ਅੱਜ ਜਦੋਂ ਅਸੀਂ 21ਵੀਂ ਸਦੀ ਨੂੰ ਜਿਹੜਾ ਉਹ ਮਾਡਰਨ ਮੈਨ ਔਰ ਬਹੁਤ ਸਾਰੇ ਸਾਡੇ ਬੱਚੀਆਂ ਵੀ ਆਪਣੀਆਂ ਉਸ ਦੇ ਉੱਤੇ ਗੇਮਾਂ ਦੇ ਉੱਤੇ ਏਲੀਅਨ ਕਿਵੇਂ ਹੋ ਰਹੇ ਨੇ, ਸਟਾਰ ਵਾਰਸ, ਵਾਰ ਟਰੈਕ, ਉਹਦੀ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ ਅਸੀਂ ਇਸ ਪਲੈਨਟ ਦੇ ਮਾਸਟਰ ਹੈ ਔਰ ਹੁਣ ਅਸੀਂ ਦੂਸਰੇ ਪਾਸੇ ਮੂਨ ਦੇ ਉੱਤੇ ਪੈਰ ਰੱਖਿਆ, ਮਾਰਸ ਨੂੰ ਲੱਭ ਲਿਆ, ਅੱਗੇ ਜਾਣ ਦੀ ਗੱਲ ਹੈ। ਪਰ ਜਿੱਥੇ ਅੱਗੇ ਦੁਨੀਆ ਨੂੰ ਫਤਿਹ ਕਰਨ ਦਾ ਖਾਬ ਦੇਖਣ ਲਈ ਸਿਕੰਦਰ ਨਿਕਲਿਆ, ਰਾਹ ਦੇ ਵਿੱਚ ਮਰ ਗਿਆ, ਇਜਿਪਟ ਪਹੁੰਚਦਾ ਉਹ ਪੂਰਾ ਨਹੀਂ ਕਰ ਸਕਿਆ, ਕਿੰਨੇ ਹੋਰ ਹੁਕਮਰਾਨ ਆਏ ਪਰ ਅੱਜ ਉਸ ਸੰਸਾਰ ਨੂੰ ਤਾਂ ਕਾਬੂ ਇਹਨਾਂ ਤਿੰਨੋਂ ਹੀ ਕਾਰਪੋਰੇਟ ਘਰਾਣੇ ਨੇ ਕਰ ਲਿਆ। ਉਹ ਫੇਸਬੁੱਕ ਹੋਏ, ਟਵਿੱਟਰ ਹੋਏ ਤੇ ਗੂਗਲ ਜੀ ਮਹਾਰਾਜ ਹੋਣ ਜੀ। ਔਰ ਇਹ ਤਾਂ ਸੀ ਕਿ ਵੀ 6-7 ਬਿਲੀਅਨ ਚੋਂ ਹਰ ਕੋਈ ਦਾਵਾ ਕਰਦਾ ਸੀ ਜੀ 1 ਬਿਲੀਅਨ ਫਲਾਣੇ ਦੇ ਯੂਜ਼ਰ ਨੇ ਗੂਗਲ ਦੇ ਜਾਂ ਇੰਨਾ ਜਾਂ ਦੂਜਾ, ਲੱਗਦਾ ਸੀ ਵੀ ਉਹ ਸਾਰਾ ਕਮਰਸ਼ੀਅਲ ਪਾਰਟ ਹੈ। ਪਰ ਕਿਵੇਂ ਉਹਨਾਂ ਨੇ ਜਿੱਥੇ ਇੱਕ ਪਾਸੇ ਇਲਾਕਾ ਫਤਿਹ ਕਰਕੇ, ਕਬੀਲਿਆਂ ਨੂੰ ਫਤਿਹ ਕਰਕੇ ਫਿਰ ਆਪਣਾ ਜਿਹੜੀ ਹੈ ਧੌਂਸ ਜਮਾਣ ਜਾਂ ਰਾਜ ਕਰਨ ਦੀ ਗੱਲ ਸੀ, ਅੱਜ ਤਾਂ ਮਾਈਂਡ ਕੰਟਰੋਲ ਹੈ ਜੀ। ਔਰ ਮਾਈਂਡ ਕੰਟਰੋਲ ਦੇ ਵਿੱਚ ਇਹ ਤਿੰਨੋਂ ਹੀ ਜਾਇੰਟਸ ਦਾ ਕੀ ਰੋਲ ਹੈ। ਔਰ ਜਿਹੜੀ ਪਹਿਲੀ ਸਟੋਰੀ ਜਿਹੜੀ ਕੁਛ ਦਿਨ ਪਹਿਲਾਂ ਜਦੋਂ ਇਹ ਸਾਹਮਣੇ ਆਈ, ਜਿਹਨੇ ਸਾਰੇ ਪਾਸੇ ਹਿਲਾ ਕੇ ਰੱਖ ਦਿੱਤਾ, ਉਹਦੇ ਲਈ ਅੱਡ-ਅੱਡ ਵਰਡ ਵੀ ਯੂਜ਼ ਹੋਏ। ਇੱਕ ਸੀ ਘੈਟਵਾਈਜੇਸ਼ਨ ਆਫ ਮਾਈਂਡਸ, ਕਿ ਜਿਵੇਂ ਦਿਮਾਗ ਸਾਰੇ ਉਹ ਕਿਵੇਂ ਉਹਨਾਂ ਨੂੰ ਜਿਵੇਂ ਇੱਥੇ ਘੈਟੋ ਹੁੰਦੇ ਸੀ ਕਿ ਵੀ ਕਾਲੇ ਜਿਹੜੇ ਨੇ ਉਹ ਇੱਕ ਆਬਾਦੀ 'ਚ ਰਹਿ ਰਹੇ ਨੇ ਜਾਂ ਉਹਨਾਂ 'ਚੋਂ ਨਿਕਲ ਹੀ ਨਹੀਂ ਸਕਦੇ ਜਾਂ ਉਹਨਾਂ ਨੂੰ ਨਿਕਲ ਹੀ ਨਹੀਂ ਸੀ ਦਿੱਤਾ ਜਾਂਦਾ। ਔਰ ਇਹ ਗੱਲ ਸਾਹਮਣੇ ਆਈ ਕਿ ਕਿਵੇਂ ਇੱਕ ਜਿਹੜਾ ਵੱਡਾ ਸਕੈਂਡਲ ਪਹਿਲਾਂ ਸਾਹਮਣੇ ਆਇਆ, ਕੈਂਬਰਿਜ ਐਨਾਲਿਟਿਕਾ ਸਕੈਂਡਲ, ਕਿ ਕਿਵੇਂ ਫੇਸਬੁੱਕ ਨੇ ਇਸ ਪੀਰੀਅਡ ਦੇ ਵਿੱਚ, ਔਰ ਇਹ ਕੰਬੀਨੇਸ਼ਨ ਸੀ ਕਾਰਪੋਰੇਟ ਦੇ ਇਹਨਾਂ ਐਗਜ਼ੈਕਟਿਵਸ ਦਾ ਔਰ ਸਾਈਕੋਲੋਜਿਸਟ ਦਾ ਔਰ ਮਾਈਂਡ ਗੇਮ, ਕਿ ਕਿਵੇਂ ਉਹਨਾਂ ਨੇ ਪ੍ਰੋਗਰਾਮ ਡਿਵੈਲਪ ਕੀਤੇ, ਕਿਸ ਤਰੀਕੇ ਦੇ ਨਾਲ 50 ਮਿਲੀਅਨ ਲੋਕਾਂ ਦਾ ਜਿਹੜਾ ਫੇਸਬੁੱਕ ਦੇ ਉੱਤੇ ਪਿਆ ਉਹਨਾਂ ਦੀ ਜਿਹੜੀ ਪ੍ਰਾਈਵੇਟ ਇਨਫੋਰਮੇਸ਼ਨ ਸੀ ਉਹ ਇਸ ਕੈਂਬਰਿਜ ਐਨਾਲਿਟਿਕਾ ਸਕੈਂਡਲ ਦੇ ਥੱਲੇ ਸਾਹਮਣੇ ਆਇਆ ਕਿ ਉਹਨਾਂ ਨੇ ਵੇਚੀ, ਉਹਨਾਂ ਦੇ ਟ੍ਰੈਂਡ ਕੀ ਨੇ ਔਰ ਇਹਨਾਂ ਸਾਰਿਆਂ ਨੂੰ ਕਿੱਥੇ ਕਿੱਥੇ ਇਫੈਕਟ ਕੀਤਾ ਇਹ ਅਜੇ, ਕਿਉਂਕਿ ਯੂਕੇ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਇਹਨੂੰ ਇਨਵੈਸਟੀਗੇਟ ਕਰ ਰਹੀ ਹੈ ਔਰ ਅਮਰੀਕਨ ਕਾਂਗਰਸ ਦੇ ਵਿੱਚ ਵੀ ਇਸ ਦਾ ਜਿਹੜਾ ਨੋਟਿਸ ਲਿਆ ਗਿਆ ਹੈ, ਇਸ ਤੇ ਹੀਅਰਿੰਗ ਜਿਹੜੀ ਹੈ ਉਸ ਦੀ ਸ਼ੁਰੂਆਤ ਹੋ ਰਹੀ ਹੈ ਜੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਮਰੀਕਾ 'ਚ ਪਿਛਲੇ ਸਾਲ ਹੋਈਆਂ, ਕਿਉਂਕਿ ਇੱਕ ਉਹਨਾਂ ਦੇ ਕਲਾਇੰਟ ਰਿਪਬਲਿਕਨ ਸੀ, ਫਿਰ ਅਸੀਂ ਦੇਖਦੇ ਹਾਂ ਕਿ ਬ੍ਰੈਕਸਿਟ ਦੇ ਮਾਮਲੇ 'ਚ ਵੀ ਇਹਦਾ ਰੋਲ ਹੈ। ਔਰ ਜੇ ਅਸੀਂ ਫੇਸਬੁੱਕ ਦਾ ਮਾਲਕ ਮਾਰਕ ਜ਼ਕਰਬਰਗ ਜਦੋਂ ਮੋਦੀ ਅਮਰੀਕਾ 'ਚ ਆਇਆ ਔਰ ਅਜੇ ਵੀ ਜਿਹਨੂੰ ਬੇਅਰ ਹੱਗ ਕਹਿੰਦੇ ਨੇ, ਕਿਵੇਂ ਉਹਨੂੰ ਜਾ ਕੇ ਚੰਬੜਿਆ ਬੇ ਏਰੀਏ 'ਚ ਜਾ ਕੇ ਉਹਦੇ ਨਾਲ, ਮਾਰਕ ਜ਼ਕਰਬਰਗ ਦੇ ਨਾਲ ਉਹਦੀ ਜੱਫੀ, ਉਹ ਨਿਕਲਣਾ ਬਜਾਏ ਉਹਨੂੰ ਛੱਡਦਾ ਨਹੀਂ ਸੀ ਕਿ ਬਈ ਤੂੰ ਹੀ ਮੈਨੂੰ ਜਿਤਾਇਆ। ਹੁਣ ਇਹ 2014 ਦੀਆਂ ਭਾਰਤ ਦੀਆਂ ਪਾਰਲੀਮੈਂਟਰੀ ਚੋਣਾਂ ਹੋਣ, ਇੱਥੇ ਜਿਹੜਾ ਹੈ ਉਹ ਐਵੇਂ ਨਹੀਂ ਜਦੋਂ ਅਸੀਂ ਕਨੈਕਸ਼ਨ ਦੇਖਦੇ ਕਿ ਵੀ ਉਹ ਟਵਿਨ ਨੇ ਡੋਨਲਡ ਟਰੰਪ ਤੇ ਮੋਦੀ, ਕਿਉਂਕਿ ਇਹਨਾਂ ਦਾ ਗੋਡਫਾਦਰ ਤਾਂ ਇੱਕੋ ਹੀ ਹੈ ਜੀ, ਫੇਸਬੁੱਕ, ਔਰ ਇਹਦਾ ਇਹ ਮਾਲਕ ਜਿਹੜਾ ਜੀ ਬੜਾ ਯੰਗੈਸਟ ਅਮੀਰ ਬਣ ਗਿਆ ਹੁਣ। ਔਰ ਇਹੀ ਬ੍ਰੈਕਸਿਟ ਦਾ ਮਾਮਲਾ, ਔਰ ਹੋਰ ਕਿੱਥੇ ਕਿੱਥੇ 50 ਮਿਲੀਅਨ ਲੋਕ, 50 ਮਿਲੀਅਨ ਸੀ 5 ਕਰੋੜ, ਔਰ ਇਹ ਸਾਹਮਣੇ ਆਇਆ। ਅਜੇ ਇਸ ਸਾਰੇ ਦੇ ਪਿੱਛੇ ਕੀ ਹੈ ਹੁਣ ਜਿਹੜਾ ਹੋਰ ਇਸ ਦੇ ਨਾਲ ਇਹ ਆ ਰਿਹਾ ਵੀ ਕਿਵੇਂ ਈਵਨ ਇਸ ਡਾਟਾ ਦੀ ਫਰਦਰ ਜਿਹੜੀ ਟੈਕਨੀਕਲ ਟਰਮ ਡਾਟਾ ਮਾਈਨਿੰਗ ਹੈ ਉਹ ਕਿਵੇਂ ਹੋਇਆ। ਔਰ ਜਿਹੜਾ ਹੁਣੇ 2 ਦਿਨ ਪਹਿਲਾਂ ਸਾਹਮਣੇ ਆਇਆ ਕਿ ਫੇਸਬੁੱਕ ਨੇ ਆਪਣਾ ਦਾ ਜਿਹੜਾ ਉਹਨਾਂ ਦਾ 1 ਬਿਲੀਅਨ ਲੋਕਾਂ ਦਾ ਉਹਨਾਂ ਦੇ ਕੋਲ ਅਕਾਊਂਟ ਜਾਂ ਦੂਜੇ ਸੀ, ਉਹਦੇ ਚੋਂ 50 ਮਿਲੀਅਨ ਨੂੰ ਯੂਜ਼ ਕੀਤਾ, ਬਲਕਿ ਉਹਨਾਂ ਨੇ ਕਾਲ ਹਿਸਟਰੀ ਤੇ SMS ਡਾਟਾ ਜਿਹੜਾ ਐਂਡਰੋਇਡ ਦੀਆਂ ਡਿਵਾਈਸਿਸ ਨੇ ਉਹਨਾਂ ਤੋਂ ਵੀ ਕਲੈਕਟ ਕੀਤਾ ਔਰ ਉਹ ਲੋਕਾਂ ਦੀਆਂ ਜਿਹੜੀਆਂ 1-1 ਸਾਲ ਦੀਆਂ ਕਾਲਾਂ ਨੇ, ਪਰਸਨਲ ਟ੍ਰੈਂਡ ਨੇ, ਉਹਦੇ 'ਚ ਜਿਹੜੇ ਆਈਫੋਨ ਨੇ ਉਹ ਬਚ ਗਏ, ਕਿਉਂਕਿ ਇਹਨਾਂ ਦੇ ਕਹਿਣ ਮੁਤਾਬਕ ਕਿਉਂਕਿ ਐਪਲ ਦੀ ਜਿਹੜੀ ਹੈ ਪ੍ਰਾਈਵੇਟ ਪਾਲਿਸੀ ਹੈ ਔਰ ਇਹ ਉਹਦੇ ਤੱਕ ਪਹੁੰਚ ਨਹੀਂ ਕਰ ਸਕੇ। ਹੁਣ ਇਸ ਸਾਰੇ 'ਚੋਂ ਜਿਹੜਾ ਅਸੀਂ ਕੀ ਨਤੀਜਾ ਕੱਢਦੇ ਵੀ ਉਸ ਦਾ ਕਿੱਥੇ ਕਿੱਥੇ ਵਰਤਿਆ ਗਿਆ,
ਕਿਵੇਂ ਇਹ ਚੋਣਾਂ ਜਿੱਤਣ ਦੇ ਲਈ ਜਾਂ ਹੋਰ ਗੱਲ ਦੇ ਲਈ। ਔਰ ਇਹ ਜਿਹੜਾ ਔਰ ਹੁਣ ਇਹ ਵੀ ਸਾਹਮਣੇ ਆਇਆ ਕਿ ਮੋਦੀ ਦੇ ਪਰਸਨਲ ਅਕਾਊਂਟ ਜਿਹੜਾ ਕਿ ਉਹ ਮਨ ਕੀ ਬਾਤ ਔਰ ਦੂਜੇ ਦੇ ਥੱਲੇ ਜਿਹੜਾ ਮਿਲੀਅਨਸ ਆਫ ਜਿਸ ਦੇ ਫਾਲੋਅਰ ਨੇ, ਉਹਨਾਂ ਦਾ ਡਾਟਾ ਵੀ ਬਾਹਰਲੀਆਂ ਅਮਰੀਕਨ ਕੰਪਨੀਆਂ ਦੇ ਕੋਲ ਆਇਆ ਡਾਟਾ ਮਾਈਨਿੰਗ ਲਈ ਜਾਂ ਦੂਜਾ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ, ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹਨਾਂ ਨੂੰ ਕਿਸੇ ਨੂੰ ਹੁਣ ਦੁਨੀਆ ਦੇ ਉੱਤੇ ਫੌਜ ਭੇਜ ਕੇ ਕੋਈ ਇਲਾਕਾ ਫਤਿਹ ਕਰਨ ਦੀ ਤਾਂ ਲੋੜ ਹੀ ਨਹੀਂ ਰਹੀ। ਔਰ ਈਵਨ ਜਿੱਤਣਾ ਹਾਰਨਾ ਵੀ ਲੋਕ ਇਹ ਸਮਝਦੇ ਹੋਣਗੇ ਜੀ ਦੇਖੋ ਅਸੀਂ ਟਰੰਪ ਨੂੰ ਵੋਟ ਪਾਈ ਜਾਂ ਅਸੀਂ ਵੀ ਬਾਹਰ ਬੈਠੇ ਐਨਾਲਿਸਿਸ ਕਰਦੇ ਹਾਂ ਜੀ, ਬਲੂ ਕਾਲਰਡ ਜੌਬਸ ਆ ਗਈਆਂ, ਓਹਾਇਓ 'ਚ ਆ ਗਈਆਂ, ਮਿਸ਼ੀਗਨ 'ਚ ਆ ਗਈਆਂ, ਇਸਲਾਮੋਫੋਬੀਆ, ਜ਼ੀਨੋਫੋਬੀਆ, ਇਹ ਸਾਰੇ ਫੈਕਟਰ ਪਲੇ ਹੋਏ। ਪਰ ਇਹ ਜਿਹੜਾ ਸਭ ਤੋਂ ਵੱਡਾ ਮਾਈਂਡ ਕੰਟਰੋਲਿੰਗ ਫੈਕਟਰ ਹੈ ਔਰ ਇਹ ਗੈਟਵਾਈਜੇਸ਼ਨ ਆਫ ਮਾਈਂਡਸ ਹੈ, ਜਿਸ ਦੇ ਥੱਲੇ ਇਹਨਾਂ ਨੇ ਇੰਨਾ ਵੱਡਾ ਜਿਹੜਾ ਦੁਨੀਆ ਭਰ ਦੇ ਵਿੱਚ ਪਹਿਲਾਂ ਇਹ ਗੱਲ ਕਦੇ ਸੋਚੀ ਵੀ ਨਹੀਂ ਸੀ ਜਾ ਸਕਦੀ ਕਿ ਵੀ ਮਾਈਂਡ, ਅਸੀਂ ਤਾਂ ਨਿੱਕਾ ਮੋਟਾ ਸੋਚਦੇ ਰਹੇ ਹਾਂ ਜੀ ਜਿਹੜੀ ਜਦੋਂ ਹਿਪਨੋਸਿਸ ਦੀ ਸਾਇੰਸ ਚੱਲੀ ਕਿ ਕਿਵੇਂ ਜੀ ਹਿਪਨੋਟਾਈਜ਼ ਕਰ ਦਿੱਤਾ ਹੈ, ਜਾਂ ਸਾਡੇ ਤਾਂ ਉਹੀ ਵਿਚਾਰੇ ਅਜੇ ਤਾਂ ਕਾਲਾ ਜਾਦੂ ਹੀ ਜਨਾਨੀਆਂ ਮੰਨੀ ਜਾਂਦੀਆਂ ਕਿ ਜੀ ਉਹ ਲੀਲਾ ਬਣ ਕੇ ਮਗਰ ਲੱਗਿਆ, ਪਤਾ ਨਹੀਂ ਕਾਲਾ ਜਾਦੂ ਕਰਤਾ ਜਾਂ ਸ਼ਮਸ਼ਾਨ ਘਾਟਾਂ ਦੀ ਮਿੱਟੀ ਪੱਟ ਕੇ ਹੱਡੀਆਂ ਲਿਆ ਕੇ ਜਿਹੜੀਆਂ ਨੇ ਉਹ ਟੂਣੇ ਕਰਨ ਤੇ ਲੱਗੇ ਹੋਏ ਨੇ। ਇੱਥੇ ਤਾਂ ਇਹ ਜਿਹੜਾ ਇੰਨਾ ਵੱਡਾ ਟੂਣਾ ਇਹ ਫੇਸਬੁੱਕ, ਗੂਗਲ ਔਰ ਟਵਿੱਟਰ ਨੇ ਕਰਤਾ ਹੈ ਵੀ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਵੀ ਤੁਸੀਂ ਜੋ ਵੀ ਕਰ ਰਹੇ ਤੁਹਾਨੂੰ ਦਿਖਾਇਆ ਹੀ ਉਹ ਜਾ ਰਿਹਾ ਹੈ ਜਿਹਦੇ ਜੋ ਤੁਹਾਡੇ ਤੋਂ ਉਹਨਾਂ ਨੇ ਨਤੀਜਾ ਕੱਢਣਾ। ਤੁਹਾਡੇ ਸਾਹਮਣੇ ਇਨਫੋਰਮੇਸ਼ਨ, ਡਾਟਾ ਮਾਈਨਿੰਗ ਇਹੀ ਹੈ, ਤੁਹਾਡੇ ਸਾਹਮਣੇ ਜਾਣਕਾਰੀ ਉਹ ਆ ਰਹੀ ਹੈ ਜਿਹੜੀ ਉਹ ਚਾਹੁੰਦੇ ਨੇ ਵੀ ਤੁਸੀਂ ਕਿਵੇਂ ਰਿਐਕਟ ਕਰਨਾ ਹੈ, ਤੁਸੀਂ ਸੋਚਦੇ ਕਿਵੇਂ ਹੋ, ਤੁਹਾਡੀ ਪਰਸਨਲ ਇਨਫੋਰਮੇਸ਼ਨ ਜਦੋਂ ਤੁਸੀਂ ਉਹਨਾਂ ਦੇ ਐਂਟਰ ਕਰਨ ਦੇ ਲਈ ਕੱਲੀ ਈਮੇਲ ਤੱਕ ਤੇ ਨਹੀਂ ਹੈ, ਸਾਰੀ ਇਨਫੋਰਮੇਸ਼ਨ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਤੁਹਾਨੂੰ ਭਰਥਾ ਚੰਗਾ ਲੱਗਦਾ ਕਿ ਗੋਭੀ ਚੰਗੀ ਲੱਗਦੀ। ਹੁਣ ਉਹਨਾਂ ਸਾਰਿਆਂ ਚੋਂ ਅਸੀਂ ਇਹ ਅੰਦਾਜ਼ਾ ਲਾਈਏ ਕਿ ਵੀ ਮੈਂ ਇਹ ਦੇਖ ਰਿਹਾ ਸੀ ਵੀ ਇਸ ਸਾਰੀ ਗੇਮ ਦੇ ਵਿੱਚ ਅਸੀਂ ਨਿੱਕੀਆਂ ਮੋਟੀਆਂ ਮਾਈਨੋਰਿਟੀਜ਼ ਤੇ ਅਸੀਂ ਤਾਂ ਇਸ ਗੇਮ ਨੂੰ ਐਵੇਂ ਨਹੀਂ, ਹਿੰਦੂਤਵਾਦ ਦਾ ਟ੍ਰੈਂਡ ਕਿੱਧਰ ਨੂੰ ਚਲਾ ਗਿਆ ਔਰ ਇਥੋਂ ਲੈ ਕੇ ਨਾਰਥ ਈਸਟ ਤੱਕ ਪਹੁੰਚ ਗਏ ਔਰ ਤ੍ਰਿਪੁਰਾ ਵੀ ਕਾਬੂ ਕਰ ਲਿਆ, ਅਸਾਮ ਵੀ ਕਾਬੂ ਕਰ ਲਿਆ। ਇੱਕ ਹੇਟਰਡ ਵੀ ਹੈ ਦੁਨੀਆ 'ਚ ਕਿ ਔਰ ਸਾਰੇ ਰਲੇ ਹੋਏ ਨੇ ਕਿ ਜੀ ਉਹ ਮੋਦੀ ਦਾ ਯਾਰ ਟਰੰਪ ਤੇ ਫਲਾਣੇ ਦਾ ਢਿਮਕਾ। ਇਹ ਸਾਰਾ ਹੀ ਅਲਟੀਮੇਟਲੀ ਦੁਨੀਆ ਦੇ ਵਿੱਚ ਤਾਂ ਇਹ ਉਹ ਕਾਰਪੋਰੇਟ ਔਰ ਸਾਈਕੋਲੋਜਿਸਟ ਇਹ ਰਲ ਕੇ ਔਰ ਇਹ ਸਾਰੇ ਵਪਾਰੀ ਇੱਕ ਪਾਸੇ ਉਹ ਜਿਹੜੇ ਮੋਦੀ ਦੇ ਵਪਾਰੀ ਸਾਰੇ, ਕੋਈ ਨੀਰਜ ਮੋਦੀ, ਕੋਈ ਨੀਰਵ ਮੋਦੀ, ਕੋਈ ਅਡਾਨੀ, ਉਹ ਬੈਂਕਾਂ ਦੇ ਪੈਸੇ ਲੈ ਕੇ ਦੌੜ ਰਹੇ ਨੇ ਸਾਰੇ ਕਈ ਹਜ਼ਾਰ ਕਰੋੜ ਦਾ। ਸੋ ਇਹ ਟ੍ਰੈਂਡ ਜਿਹੜਾ ਇਹ ਤਾਂ ਉਹ ਅੱਗੇ ਤਾਂ ਇਹੀ ਸੀ ਜੀ, ਸੋਸ਼ਲ ਮੀਡੀਆ ਤੇ ਫੇਕ ਨਿਊਜ਼ ਚੱਲ ਰਹੀ ਹੈ। ਇਹ ਤਾਂ ਗੱਲ ਸਾਹਮਣੇ ਆਈ ਵੀ 170% ਮੋਰ ਲੋਕ ਬਿਲੀਵ ਕਰਦੇ ਨੇ ਕਿਵੇਂ ਫੇਕ ਨਿਊਜ਼ ਚੱਲ ਰਿਹਾ ਹੈ। ਹਾਲਾਂਕਿ ਜਦੋਂ ਅਸੀਂ ਪਹਿਲੀ ਪ੍ਰੈਜੈਂਟੇਸ਼ਨ ਦੇਖਦੇ ਹਾਂ ਔਰ ਇਹੀ ਲੋਕ ਜਿਹੜੇ ਡਾਟਾ ਚੋਰੀ ਕਰਕੇ ਜਿਨ੍ਹਾਂ ਨੇ ਵੇਚਿਆ, ਜਿਹੜੇ ਇਸ ਕਿਸਮ ਦਾ ਸਾਰਾ ਟ੍ਰੈਂਡ ਸੈੱਟ ਕਰਦੇ ਨੇ, ਪਹਿਲਾਂ ਇਹਨਾਂ ਨੇ ਸਾਡਾ ਇੰਪੈਕਟ ਬਣਾਇਆ। ਦੇਖੋ ਜੀ ਅਰਬ ਸਪਰਿੰਗ ਟਿਊਨੀਸੀਆ ਦੇ ਵਿੱਚ ਚੇਂਜ ਹੋਈ, ਫਿਰ ਉਹ ਇਜਿਪਟ 'ਚ ਗਈ, ਉਹ ਦੂਜੀ ਗਈ। ਦੇਖੋ ਸੋਸ਼ਲ ਮੀਡੀਆ ਦਾ ਕਿੰਨਾ ਕ੍ਰਿਸ਼ਮਾ ਹੈ ਕਿ ਉਹਨੇ ਜਿਹੜਾ ਉਹ ਅਰਬ ਸਪਰਿੰਗ ਲੈ ਆਂਦਾ। ਦੇਖੋ ਦੇਖੀ ਬਹੁਤ ਸਾਰਿਆਂ ਨੂੰ ਹੋਇਆ, ਲਓ ਜੀ ਅਸੀਂ ਫਿਰ ਲੋਕ ਸਾਰੇ ਸੋਸ਼ਲ ਮੀਡੀਆ ਵੱਲ ਦੌੜ ਪਏ ਵੀ ਇਹ ਗੇਮ ਚੇਂਜਰ ਬਣ ਗਿਆ, ਹੁਣ ਪੁਰਾਣੇ ਦੀ ਲੋੜ ਨਹੀਂ ਰਹੀ। ਫਿਰ ਹੌਲੀ ਇਹ ਸਾਹਮਣੇ ਆਉਣਾ ਸ਼ੁਰੂ ਹੋਇਆ ਕਿ ਵੀ ਸੋਸ਼ਲ ਮੀਡੀਆ ਤਾਂ ਇੱਕ ਜਿਹੜਾ ਫੇਕ ਨਿਊਜ਼ ਪਲਾਂਟ ਕਰਨ ਦੇ ਲਈ ਇੱਕ ਬੜਾ ਜ਼ਬਰਦਸਤ ਮੀਡੀਆ ਇਹਨਾਂ ਦੇ ਹੱਥ ਆਇਆ। ਦੂਜੇ ਤੋਂ ਉਹਦਾ ਕਿੰਨਾ ਕੁ ਇਸਤੇਮਾਲ ਕਰਦੇ ਨੇ। ਔਰ ਇਹ ਜਿਹੜੇ ਤਿੰਨੋਂ ਸਕੈਂਡਲ ਸਾਹਮਣੇ ਆਏ ਉੱਪਰੋਂ ਥੱਲੀ, ਜਿਹਦੇ 'ਚ ਭਾਰਤ ਡੀਪਲੀ ਗਿਆ ਗਾਚਾ, ਕਿਉਂਕਿ ਆਈਟੀ ਇੰਡਸਟਰੀ 'ਚ ਵੈਸੇ ਵੀ ਇਹਨਾਂ ਦੇ ਬੰਦੇ ਨੇ ਔਰ ਇਹਨਾਂ ਨੇ ਸੌਦਾ ਵੇਚਿਆ ਸਾਰੇ ਪਾਸੇ। ਈਵਨ ਜਦੋਂ ਇਹ ਗੱਲ ਸਾਹਮਣੇ ਆਈ ਫਿਰ ਉਹ ਕਾਂਗਰਸ ਔਰ ਬੀਜੇਪੀ ਇੱਕ ਦੂਜੇ ਤੇ ਇਲਜ਼ਾਮ ਲਾਉਣ ਲੱਗ ਗਏ ਜੀ। ਉਹ ਕਹਿੰਦੇ ਜੀ ਇਹਨਾਂ ਦੀ ਕਲਾਇੰਟ ਪਹਿਲੀ ਜਿਹੜੀ ਹੈ ਬੀਜੇਪੀ ਸੀ, ਉਹਨਾਂ ਕਿਹਾ ਜੀ 2019 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੇ ਕਲਾਇੰਟ ਹੋਣਾ ਸੀ। ਹਾਲਾਂਕਿ ਇਸ ਸਾਰੇ ਦੇ ਵਿੱਚ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਨੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਇਸ ਗੱਲ ਤੋਂ ਬਾਅਦ ਬੰਦਾ ਸੋਚਣ ਦੇ ਮਜਬੂਰ ਹੁੰਦਾ ਹੈ ਵੀ ਜੋ ਮੈਂ ਖਾ ਰਿਹਾ ਮੇਰੀ ਪਸੰਦ ਤਾਂ ਹੈ ਹੀ ਨਹੀਂ, ਇਹ ਤਾਂ ਮੇਰੀ ਪਸੰਦ ਵੀ ਕੋਈ ਹੋਰ ਡਿਸਾਈਡ ਕਰ ਰਿਹਾ ਵੀ ਮੇਰੀ ਪਸੰਦ ਕੀ ਹੋਣੀ ਹੈ। ਔਰ ਇੱਕ ਪਾਸੇ ਇਹ ਪਾਰਟ ਜਿਹਨੇ ਭਾਰਤ ਦਾ ਔਰ ਕਿਸੇ ਪਾਸਿਓਂ ਲੈ ਲਓ ਬੀਜੇਪੀ, ਕਾਂਗਰਸ, ਉੱਥੋਂ ਦੇ ਸਿਸਟਮ 'ਚ ਇਹ ਲਿਬੜੇ ਹੋਏ ਨੇ ਪੂਰੀ ਤਰ੍ਹਾਂ ਇਸ ਸਾਰੀ ਖੇਡ ਦੇ ਵਿੱਚ। ਪਰ ਇਸ ਦੇ ਨਾਲ ਹੀ ਦੂਜਾ ਪਾਰਟ ਜਿਹੜਾ ਸਾਹਮਣੇ ਆਇਆ ਔਰ 2 ਦਿਨ ਪਹਿਲਾਂ ਤੋਂ ਇਹ ਸਾਰੇ ਹੀ ਭਾਰਤੀ ਮੀਡੀਆ ਦੀ ਕੀ ਸਟੋਰੀ ਬਣੀ ਹੋਈ ਹੈ। ਪਿਛਲੇ ਦਿਨਾਂ 'ਚ ਪ੍ਰੈਸ ਕਲੱਬ 'ਚ ਦਿੱਲੀ 'ਚ ਵੱਡਾ ਹਾਲ ਹੈ ਉਹਨਾਂ ਦਾ, ਉਹਦੇ 'ਚ ਇੱਕ ਵੱਡੇ ਇਕੱਠ ਨੂੰ ਇੱਕ
ਗਰੁੱਪ ਕੋਬਰਾ ਪੋਸਟ ਇਹੋ ਜਿਹੇ ਆ ਜਿਵੇਂ ਤਹਿਲਕਾ ਸੀ। ਤਹਿਲਕਾ ਵਾਲਿਆਂ ਨੂੰ ਤਾਂ ਉਹਨਾਂ ਨੇ ਥੋੜ੍ਹੇ ਬਹੁਤ ਇੰਡੀਪੈਂਡੈਂਟ ਮਾਈਂਡਡ ਪੱਤਰਕਾਰ ਕੁਛ ਨਾ ਕੁਛ ਜਿਹੜਾ ਉਹ ਦੱਸਣਾ ਚਾਹੁੰਦੇ ਹੁੰਦੇ ਸੀ ਵੀ ਕਿੰਨੀ ਕਰਪਸ਼ਨ ਹੈ, ਕੀ ਹੋ ਰਿਹਾ। ਔਰ ਤਹਿਲਕਾ ਵਾਲਿਆਂ ਨੇ ਜਦੋਂ ਤਹਿਲਕਾ ਮਚਾਇਆ ਉਹਦੇ 'ਚ ਫਿਰ ਲਕਸ਼ਮਣ ਬੰਗਾਰੂ ਵੀ ਗਿਆ ਬੀਜੇਪੀ ਦਾ, ਜਾਰਜ ਫਰਨਾਂਡੀਜ਼ ਵੀ ਗਿਆ। ਉਹਨਾਂ ਨੇ ਦੱਸਿਆ ਕਿ ਇੱਥੇ ਇਹਨਾਂ ਦੇ ਜਰਨਲ ਕਰਨਲ ਵਿਸਕੀ ਦੀ ਬੋਤਲ ਤੇ ਵਿਕ ਰਹੇ ਨੇ। ਔਰ ਉਹ ਬੀਜੇਪੀ ਦਾ ਲਕਸ਼ਮਣ ਬੰਗਾਰੂ ਜਿਹਨੂੰ ਕਹਿੰਦੇ ਸੀ RSS ਦਾ ਬਹੁਤ ਬਚਪਨ ਤੋਂ ਹੀ ਰਿਹਾ, ਉਹਨੂੰ ਉਹ ਰੁਪਈਏ ਦੇ ਰਿਹਾ, ਕਹਿੰਦਾ ਨਹੀਂ ਡਾਲਰ ਲਾਓ ਡਾਲਰ, ਇਹ ਨਹੀਂ ਡਾਲਰ। ਸੋ ਉਸ ਤੋਂ ਬਾਅਦ ਉਹਨਾਂ ਨੇ ਤਹਿਲਕਾ ਦਾ ਐਸਾ ਬੇੜਾ ਗਰਕ ਕੀਤਾ ਕਿ ਵੀ ਇਹ ਸਾਰਾ ਹੀ ਡਿਫਰੈਂਟ ਹੋਇਆ। ਹੁਣ ਇਹ ਕੋਬਰਾ ਪੋਸਟ ਵਾਲੇ, ਮੈਂ ਕੋਈ ਬਹੁਤਾ ਨਹੀਂ ਜਾਣਦਾ, ਅਨਿਰੁੱਧ ਭੱਲਾ ਹੈ ਜਿਹਨੇ ਐਡਰੈਸ ਕੀਤਾ। ਔਰ ਮੈਂ ਜਿਵੇਂ ਤਹਿਲਕਾ ਰਾਤੋਂ ਰਾਤ ਭਾਰਤ ਦੇ ਵਿੱਚ ਮੋਸਟ ਵਾਚਡ ਵੈਬਸਾਈਟ ਬਣ ਗਿਆ ਸੀ, ਇਵੇਂ ਹੀ ਕੋਬਰਾ ਪੋਸਟ ਨੇ ਜਿਹੜਾ ਉਹਨਾਂ ਨੇ ਆਪਰੇਸ਼ਨ ਕੀਤਾ ਉਹਦਾ ਨਾਮ ਵੀ ਉਹਨਾਂ ਨੇ ਕੋਬਰਾ ਪੋਸਟ 136 ਰੱਖਿਆ। ਹੁਣ ਇਹ ਇਸ ਲਈ ਹੈ ਵੀ ਇੱਕ ਪਾਸੇ ਤਾਂ ਇਹ ਮਾਈਂਡ ਕੰਟਰੋਲ ਗੇਮ ਇਸ ਇੰਟਰਨੈਸ਼ਨਲ ਸਾਰੇ ਦੇ ਨਾਲ ਇਹ ਰਲ ਕੇ ਖੇਡੀ ਜਾ ਰਹੀ ਹੈ। ਦੂਸਰੇ ਪਾਸੇ ਭਾਰਤ ਦੇ ਵਿੱਚ ਕਿਵੇਂ ਜਿਹੜੇ ਥੋੜੇ ਬਹੁਤ ਇੰਡੀਪੈਂਡੈਂਟ ਮਾਈਂਡਡ ਜਰਨਲਿਸਟ ਨੇ ਉਹਨਾਂ ਦੇ ਮਰਡਰ RSS ਔਰ ਇਹ ਸਾਰੀ ਲੌਬੀ ਕਰ ਰਹੀ ਹੈ। ਅਸੀਂ ਅਕਸਰ ਗੌਰੀ ਲੰਕੇਸ਼ ਜਿਹੜੀ ਕਿ ਕਰਨਾਟਕਾ ਦੀ ਇੱਕ ਬੜੀ ਫੀਅਰਲੈਸ ਲਿੰਗਾਇਤ ਧਰਮ ਨਾਲ ਸੰਬੰਧ, ਜਿਹਨੂੰ ਕਰਨਾਟਕਾ ਸਰਕਾਰ ਨੇ ਹੁਣ ਕਿਹਾ ਵੀ ਇਹ ਹਿੰਦੂ ਨਹੀਂ ਨੇ, ਅੱਡਾ ਉਹਦੇ ਨਾਲ ਸੰਬੰਧ ਸੀ। ਉਸ ਤੋਂ ਪਹਿਲਾਂ ਅਸੀਂ ਕੁਲਬੁਰਜੀ ਦੇਖਿਆ। ਔਰ ਕਿੰਨੇ ਹੀ ਜਰਨਲਿਸਟ ਇਸ ਦੌਰ ਦੇ ਵਿੱਚ ਮਾਰੇ ਗਏ ਕਿ ਦੁਨੀਆ ਦੇ ਵਿੱਚ ਜਿਹੜੀ ਵਰਲਡ ਪ੍ਰੈਸ ਫਰੀडम ਰਿਪੋਰਟ ਤਿਆਰ ਕਰਦੇ ਨੇ, ਵਰਲਡ ਪ੍ਰੈਸ ਫਰੀडम ਰਿਪੋਰਟ 2017 ਦੇ ਵਿੱਚ ਭਾਰਤ ਨੂੰ ਸ਼ਰਮਨਾਕ 136ਵਾਂ ਦਰਜਾ ਮਿਲਿਆ ਕਿ ਭਾਰਤ ਦੇ ਵਿੱਚ ਕੋਈ ਜਰਨਲਿਸਟ ਜਿਹੜਾ ਹੈ ਉਹ ਫ੍ਰੀ ਨਹੀਂ ਹੈ, ਸੇਫ ਨਹੀਂ ਹੈ। ਔਰ 8ਵਾਂ ਜਾਂ 9ਵਾਂ ਨੰਬਰ ਸੀ ਭਾਰਤ ਦਾ ਕਿ ਮੋਸਟ ਡੇਂਜਰਸ ਪਲੇਸ ਫॉर ਦਾ ਜਰਨਲਿਸਟ, ਕਿ ਜਿੱਥੇ ਮਾਰੇ ਜਾ ਰਹੇ ਨੇ ਔਰ ਉੱਥੇ ਜਿਹੜਾ ਕੋਈ ਵੀ ਜਰਨਲਿਸਟ ਹੈ। ਹੁਣ ਇੱਕ ਪਾਸੇ ਤਾਂ ਉਹਦਾ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਅਜੇ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ 24 ਘੰਟੇ ਪਹਿਲਾਂ ਕਿਵੇਂ ਮੱਧ ਪ੍ਰਦੇਸ਼ ਦੇ ਵਿੱਚ ਇੱਕ ਜਰਨਲਿਸਟ ਜਿਹੜਾ ਕਿ ਲੈਂਡ ਉਸ ਮਾਫੀਏ ਦਾ ਨੂੰ ਐਕਸਪੋਜ਼ ਕਰ ਰਿਹਾ ਸੀ, ਉਹਨੂੰ ਟਰੱਕ ਦੇ ਥੱਲੇ ਦੇ ਕੇ ਮਾਰਿਆ। ਕਿਵੇਂ 2 ਜਰਨਲਿਸਟ ਬਿਹਾਰ 'ਚ ਮਾਰੇ ਗਏ, ਉਹ ਅੱਜ ਦੀਆਂ ਹੀ ਮੇਨ ਸਟੋਰੀਜ਼ ਨੇ। ਪਰ ਮੈਂ ਇਸ ਜਿਹੜੀ ਕੋਬਰਾ ਪੋਸਟ ਵੱਲ ਜਾਵਾਂ ਕਿ ਉਸ ਨੇ ਇਸ ਸਾਰੇ ਨੂੰ ਇੱਕ ਉਹਨਾਂ ਦਾ ਪੱਤਰਕਾਰ ਬਣਿਆ ਔਰ ਉਹਨਾਂ ਨੇ ਆਪਣੀ ਸੰਸਥਾ ਜਿਹੜਾ ਉਹ ਬਣਾਈ ਸ਼੍ਰੀਮਦ ਭਾਗਵਤ ਪ੍ਰਚਾਰ ਸਮਿਤੀ। ਜਿਹੜਾ ਉਸ ਦਾ ਬੰਦਾ ਹੈ ਸ਼੍ਰੀਮਦ ਭਾਗਵਤ ਪ੍ਰਚਾਰ ਸਮਿਤੀ ਦਾ, ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ, ਕੋਬਰਾ ਪੋਸਟ ਦੇ ਨੁਮਾਇੰਦੇ ਨੇ। ਔਰ ਉਹਨੇ ਇਸ ਪੀਰੀਅਡ ਦੇ ਵਿੱਚ ਜਿਹੜੇ 17 ਮੀਡੀਆ ਆਊਟਲੈਟਸ ਨੇ ਉਹਨਾਂ ਦੇ ਨਾਲ ਸੰਪਰਕ ਕੀਤਾ। ਉਹਨਾਂ 17 ਮੀਡੀਆ ਆਊਟਲੈਟਸ ਦੇ ਵਿੱਚ 7 ਜਿਹੜੇ ਨੇ ਉਹ ਖਬਰਾਂ ਵਾਲੇ ਚੈਨਲ ਨੇ ਜਿਹੜੇ 24 ਘੰਟੇ ਖਬਰਾਂ ਚੱਲ ਰਹੀਆਂ। ਉਹਨਾਂ ਦੇ ਵਿੱਚ ਪ੍ਰੋਮੀਨੈਂਟ ਮੈਂ ਉਹਦੇ ਵਿੱਚ ਜਿਹੜੇ ਅੱਜ 90% ਲੋਕ ਜਿਨ੍ਹਾਂ ਤੋਂ ਉੱਥੇ ਭਾਰਤ ਦੇ ਵਿੱਚ ਖਬਰਾਂ ਲੈਂਦੇ ਨੇ ਉਹ ਖਬਰ ਚੈਨਲ, 6 ਪ੍ਰੋਮੀਨੈਂਟ ਅਖਬਾਰ, ਵੱਡੇ ਵੱਡੇ ਅਖਬਾਰ ਜਿਹੜੇ ਲੱਖਾਂ ਦੇ ਵਿੱਚ ਜਿਨ੍ਹਾਂ ਦੀ ਸਰਕੂਲੇਸ਼ਨ ਹੈ, 3 ਵੈਬਸਾਈਟ ਜਿਹੜੇ ਕਿ ਬੜੇ ਪਪੂਲਰ ਵੈਬਸਾਈਟ ਨੇ, ਔਰ ਇੱਕ ਨਿਊਜ਼ ਏਜੰਸੀ। ਹੁਣ ਨਿਊਜ਼ ਏਜੰਸੀ ਦਾ ਮਤਲਬ ਹੁੰਦਾ ਹੈ ਕਿ ਜਿਸ ਨਿਊਜ਼ ਏਜੰਸੀ ਦੀ ਖਬਰ ਫਿਰ ਬਹੁਤ ਸਾਰਿਆਂ ਨੇ ਅੱਗੋਂ ਪਿਕ ਕਰਨੀ ਹੈ। ਸੋ 17 ਮੀਡੀਆ ਆਊਟਲੈਟਸ ਦੇ ਨਾਲ ਇਸ ਮੱਧ ਭਾਗਵਤ ਪ੍ਰਚਾਰ ਸਮਿਤੀ ਦੇ ਥੱਲੇ ਉਹਨਾਂ ਨੇ ਸੰਪਰਕ ਕੀਤਾ। ਇਸ ਕੋਬਰਾ ਪੋਸਟ ਵਾਲਿਆਂ ਦੇ ਜਿਹੜਾ ਅੰਡਰ ਕਵਰ ਪੱਤਰਕਾਰ ਸੀ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜਾ ਤੁਹਾਡੇ ਕੋਲ 2019 ਦੀਆਂ ਚੋਣਾਂ ਤੋਂ ਪਹਿਲਾਂ 3 ਮਹੀਨਿਆਂ ਦੇ ਲਈ ਅਸੀਂ ਇੱਕ ਕੈਂਪੇਨ ਰਨ ਕਰਨਾ ਚਾਹੁੰਦੇ, ਉਹਦੇ 'ਚ ਅਸੀਂ ਮਸ਼ਹੂਰੀਆਂ ਵੀ ਤੁਹਾਨੂੰ ਦਿਆਂਗੇ, ਬਹੁਤ ਕਰੋੜਾਂ ਰੁਪਏ ਦੀ ਡੀਲ ਜਿਹੜੀ ਹੈ। ਔਰ ਉਹਨਾਂ ਨੇ ਜਿਹੜੀ ਇਹ ਪ੍ਰੈਸ ਕਲੱਬ ਦਿੱਲੀ ਦੇ ਵਿੱਚ ਕੀਤਾ, ਉਹਨਾਂ ਨੇ 17 ਹੀ ਮੀਡੀਆ ਚੈਨਲਸ ਦੇ ਕਿਸ ਲੈਵਲ ਦੇ ਬੰਦਿਆਂ ਨਾਲ ਗੱਲਬਾਤ ਹੋਈ ਉਹ ਉਹਨਾਂ ਨੇ ਜਿਹੜੇ ਨੇ ਕਲਿੱਪਸ, ਵੀਡੀਓ ਕਲਿੱਪ ਚਲਾਏ। ਔਰ ਉਹਨਾਂ ਨੇ ਕਿਹਾ ਕਿ ਵੀ ਤੁਹਾਨੂੰ ਅਸੀਂ ਇੰਨੇ ਕਰੋੜ ਦਿਆਂਗੇ ਔਰ ਐਡਵਰਟਾਈਜ਼ਮੈਂਟ ਦੇ ਇੰਨੇ ਅੱਡ ਹੋਣਗੇ, ਪਰ ਤੁਸੀਂ ਸਾਡਾ ਜੋ ਸੌਫਟ ਹਿੰਦੂਤਵ ਹੈ ਉਹ ਉਸ ਦੀਆਂ ਤੁਸੀਂ ਪ੍ਰਚਾਰ ਕਰਨਾ, ਤੁਸੀਂ ਉਸ ਕਿਸਮ ਦੇ ਆਰਟੀਕਲ ਦੇਣੇ ਨੇ, ਮਟੀਰੀਅਲ ਅਸੀਂ ਤੁਹਾਨੂੰ ਦਿਆਂਗੇ। ਔਰ 17 ਮੀਡੀਆ ਚੈਨਲਸ ਵਾਲਿਆਂ ਨੇ ਕਿਹਾ ਜੀ ਕੋਈ ਨਹੀਂ। ਕਿਸੇ ਨੇ ਤਾਂ ਕਿਹਾ ਵੀ ਮੇਰਾ ਦਾਦਾ RSS ਦੇ ਫਾਊਂਡਰਸ ਜੋ ਸੀ, ਕੋਈ ਫਿਕਰ ਨਾ ਕਰੋ। ਦੂਜਿਆਂ ਨੇ ਕਿਹਾ ਜੀ ਇਹ ਤਾਂ ਦੂਜਿਆਂ ਨੇ ਗੰਦ ਪਾਇਆ ਹੋਇਆ ਸੀ ਤੇ ਵੈਸੇ ਹੀ ਹਿੰਦੂਤਵਾ ਦਾ ਦੰਦੇ ਆ, ਤੁਸੀਂ ਕਹੋ ਅਸੀਂ ਹੋਰ ਦਿਆਂਗੇ। ਔਰ ਗੱਲ ਸਿਰਫ ਇੱਥੋਂ ਤੱਕ ਨਹੀਂ ਸੀ। ਉਹਨਾਂ ਨੇ ਕਿਉਂਕਿ ਹੁਣ ਇਹ ਕੋਬਰਾ ਆਪਰੇਸ਼ਨ ਇਹ ਨਾ ਲੱਗਦਾ ਕਿ ਜੀ ਸਿਰਫ ਹਿੰਦੂਤਵਾ ਦੇ ਖਿਲਾਫ ਨੇ,
ਉਹਨਾਂ ਨੇ ਇਸ ਸਾਰੇ ਦੇ ਵਿੱਚ ਦੂਜਿਆਂ ਦਾ ਵੀ ਨਾਂ ਜੋੜ ਲਿਆ, ਜਿਹਦੇ ਚ ਉਹਨਾਂ ਨੇ ਕਿਹਾ ਕਿ ਜੀ ਜੇ ਤੁਸੀਂ ਰਾਹੁਲ ਗਾਂਧੀ, ਮਾਇਆਵਤੀ, ਅਖਿਲੇਸ਼ ਯਾਦਵ, ਅਰੁਣ ਜੇਤਲੀ, ਮਨੋਜ ਸਿਨਹਾ, ਜਯੰਤ ਸਿਨਹਾ, ਵਰੁਣ ਗਾਂਧੀ, ਮੇਨਕਾ ਗਾਂਧੀ ਦੇ ਖਿਲਾਫ ਵੀ ਉਹ ਖਬਰਾਂ ਛਾਪਣ ਲਈ ਤਿਆਰ ਸੀ। ਉਹਨਾਂ ਨੇ ਕਿਹਾ ਜੀ ਪੈਸੇ ਸੁੱਟੋ, ਇੰਨੇ ਇੰਨੇ ਕਰੋੜ ਜੋ ਕਹੋ ਅਸੀਂ ਤੁਹਾਨੂੰ ਜਿਹੜਾ ਉਹ ਛਾਪਾਂਗੇ ਵੀ, ਉਹ ਚਲਾਵਾਂਗੇ ਵੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ ਜਦੋਂ ਪੂਰਾ ਉਹਨਾਂ ਨੇ ਆਪਰੇਸ਼ਨ ਕਰ ਲਿਆ, ਉਹਨਾਂ ਨੇ ਕਿਹਾ ਜੀ ਅਸੀਂ ਹੁਣ ਤੁਹਾਡੇ ਨਾਲ ਡੀਲ ਕਰਦੇ ਔਰ ਤੁਹਾਨੂੰ 2017 ਦੀਆਂ 2019 ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਸਾਰਾ ਕਰਾਂਗੇ। ਔਰ ਇਸ ਸਾਰੇ ਦੇ ਵਿੱਚ ਸਟਿੰਗ ਦੇ ਵਿੱਚ ਜਿਹੜੇ ਇਹਨਾਂ ਨੇ ਕੁਝ ਨਾਂ ਦਿੱਤੇ ਨੇ, ਝਾਰਖੰਡ, ਬਿਹਾਰ ਤੇ ਉੜੀਸਾ ਲਈ ਦੈਨਿਕ ਜਾਗਰਣ ਵਰਗੇ ਔਰ ਜਿਵੇਂ ਇੰਡੀਆ ਟੁਡੇ ਵਰਗਾ ਜਿਹੜਾ ਮੀਡੀਆ ਚੈਨਲ ਹੈ, ਇਹ ਸਾਰੇ ਹੀ ਆਏ। ਸੋ ਹੁਣ ਇਹ ਇੱਕ ਆਪਣੇ ਆਪ ਦੇ ਵਿੱਚ ਸਬੂਤ ਹੈ, ਇੱਕ ਪਾਸੇ ਅਸੀਂ ਇੰਟਰਨੈਸ਼ਨਲ ਗੇਮ ਕੀ ਹੈ ਇਸ ਦੀ ਗੱਲ ਕੀਤੀ, ਔਰ ਫਿਰ ਅਸੀਂ ਦੇਖਦੇ ਹਾਂ ਕਿ ਇਸ ਲੈਵਲ ਦਾ ਆਪਰੇਸ਼ਨ ਜਿਸ ਦੇ ਵਿੱਚ ਕਿਵੇਂ ਵੱਡੇ 17 ਜਿਹੜੇ ਨੇ ਮੀਡੀਆ ਆਊਟਲੈਟ ਉਹ ਇਨਵੋਲਵ ਨੇ। ਹੁਣ ਇਹ ਤਾਂ ਵਿਕਾਊ ਮਾਲ ਦੀ ਗੱਲ ਹੈ। ਹੁਣ ਅਸੀਂ ਜਿਹੜਾ ਇਨਜਸਟਿਸ ਕਰ ਰਹੇ ਹੋਵਾਂਗੇ ਜੇ ਅਸੀਂ ਉਸ ਮਾਹੌਲ ਦੇ ਵਿੱਚ ਵੀ, ਜਿੱਥੇ ਇੱਕ ਪਾਸੇ ਹਿੰਦੂਤਵਾਦੀ ਹਨੇਰੀ ਝੁੱਲ ਰਹੀ ਹੈ, ਦੂਜੇ ਪਾਸੇ ਪੈਸਿਆਂ ਦੇ ਨਾਲ ਸਭ ਕੁਝ ਵਿਕ ਰਿਹਾ ਹੈ, ਪਲਾਂਟ ਕੀਤਾ ਜਾ ਰਿਹਾ, ਪਰ ਜਿਹੜੇ ਉੱਥੇ ਦੇ ਬਾਵਜੂਦ ਜਿਹਨਾਂ ਨੂੰ ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਕਵਾਂਗੇ ਜਾਂ ਜਿਹੜੇ ਸੱਚਮੁੱਚ ਕਲਮ ਦੀ ਕਮਾਈ ਖਾਣ ਦੇ ਵਿੱਚ, ਇਮਾਨਦਾਰੀ ਦੇ ਵਿੱਚ ਯਕੀਨ ਰੱਖਦੇ ਨੇ, ਉਹਨਾਂ ਦਾ ਕੀ ਹਾਲ ਹੋ ਰਿਹਾ। ਔਰ ਇਹ ਖਬਰ ਹੈ ਬਲੈਕ ਡੇ ਫॉर ਮੀਡੀਆ, ਇਹ ਅੱਜ ਦਾ ਹੀ ਮੇਨ ਸਟੋਰੀ ਹੈ। 2 journalists killed in Bihar, 1 crushed by truck in ਮੱਧ ਪ੍ਰਦੇਸ਼। ਦਾ ਵਾਇਰ, ਹੁਣ ਇਹ ਦਾ ਵਾਇਰ ਥੋੜਾ ਬਹੁਤ ਸਟੋਰੀਜ਼ ਕੱਢ ਕੇ ਲਿਆਂਦਾ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਬਈ ਸੈਂਡ ਮਾਫੀਆ ਨੂੰ ਜਿਹੜਾ ਐਕਸਪੋਜ਼ ਕਰ ਰਿਹਾ ਸੀ ਔਰ ਕਰਪਸ਼ਨ ਨੂੰ ਮੱਧ ਪ੍ਰਦੇਸ਼ ਦੇ ਵਿੱਚ ਜਰਨਲਿਸਟ ਸੰਦੀਪ ਸ਼ਰਮਾ ਉਹਨੂੰ ਆਪਣੀ ਜਿਹੜਾ ਉਹ ਇਸ ਸੈਂਡ ਮਾਫੀਆ ਦੇ ਖਿਲਾਫ ਜੋ ਪੰਜਾਬ 'ਚ ਵੀ ਚੱਲ ਰਿਹਾ, ਹੁਣ ਰਾਣਾ ਗੁਰਜੀਤ ਤੇ ਦੂਜਾ ਜਦੋਂ ਅਮਰਿੰਦਰ ਆਇਆ ਹੋਰ ਵੀ ਜ਼ਿਆਦਾ ਹੋ ਗਿਆ। ਫਿਰ ਇਹ ਆਇਆ ਜੀ ਅਮਰਿੰਦਰ ਉੱਥੋਂ ਜਦੋਂ ਹੈਲੀਕਾਪਟਰ ਤੇ ਫਲਾਈ ਕੀਤਾ ਤੇ ਉਹਨੇ ਦੇਖਿਆ ਕਿ ਇਲੀਗਲ ਐਕਟੀਵਿਟੀ ਚੱਲ ਰਹੀ ਹੈ, ਉਹਨੇ ਨੋਟਿਸ ਲਿਆ, ਉਹ ਗੱਲ ਫਿਰ ਉੱਥੇ ਹੀ ਠੱਪੀ ਗਈ। ਕਹਿੰਦਾ ਜੀ ਇਹ ਤਾਂ ਨਿਕਲਦਾ ਹੀ ਨਹੀਂ ਹੈ, ਅਮਰਿੰਦਰ ਸਿੰਘ ਆਪਣੇ ਪ੍ਰਾਈਵੇਟ ਘਰ ਲਿਆ ਹੋਇਆ ਔਰ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਵੀ ਇਹਦਾ ਕਾਰਗੁਜ਼ਾਰੀ ਕੀ ਹੈ। ਮੈਂ LSC ਪਿਛਲੇ ਵੀਕਐਂਡ ਤੇ ਇੱਥੇ ਵੀ ਉਹ ਆਇਆ ਹੋਇਆ ਸੀ ਔਰ ਇੱਥੇ ਵੀ ਉਹਦੀਆਂ ਕਰਤੂਤਾਂ ਜੇ ਸਾਹਮਣੇ ਦੇਖੀਏ ਤਾਂ ਫਿਰ ਲੱਗਦਾ ਨਹੀਂ ਹੈ ਕਿ ਵੀ ਲੋਕ ਕਿਹਨਾਂ ਲੋਕਾਂ ਦੇ ਉੱਤੇ ਫੇਥ ਕਰਦੇ ਨੇ, ਕਿਹਨਾਂ ਨੂੰ ਜੇ ਫਲਾਣਾ ਚੰਗਾ ਹੈ ਜੀ, ਫਲਾਣਾ ਲੀਡਰ ਜੀ ਉਹ ਆਏਗਾ ਜੀ, ਇਹ ਆਏਗਾ ਜੀ। ਹੁਣ ਇਹ ਸੰਦੀਪ ਸ਼ਰਮਾ ਔਰ ਮੈਂ ਸਮਝਦਾ ਵੀ ਇਹ ਬਹਾਦਰ ਕਲਮਾਂ ਵਾਲੇ ਜਿਹੜੇ ਆਪਣੀ ਜਾਨ ਦੇ ਉੱਤੇ ਖੇਡ ਕੇ ਵੀ ਸੱਚ ਨੂੰ ਬਾਹਰ ਲਿਆਉਣਾ ਚਾਹੁੰਦੇ ਨੇ, ਇਹਨਾਂ ਨੂੰ ਸੈਲੂਟ ਹੈ। ਅਸੀਂ ਗੌਰੀ ਲੰਕੇਸ਼ ਦੇ ਵੇਲੇ ਵੀ ਇੱਕ ਪੂਰਾ ਸੈਗਮੈਂਟ ਕੀਤਾ ਸੀ ਔਰ ਜਦੋਂ ਮੈਂ ਇਸ ਦਾ ਪੜ੍ਹਿਆ ਕਿ ਵੀ ਇਹ ਨਿਊਜ਼ ਵਰਲਡ ਚੈਨਲ ਦੇ ਲਈ ਕੰਮ ਕਰਦਾ ਸੀ, 35 ਸਾਲ ਦਾ, ਔਰ ਉਹਨੂੰ ਇਸ ਗੱਲ ਦੀਆਂ ਧਮਕੀਆਂ ਮਿਲ ਰਹੀਆਂ, ਉਹਨੇ ਪੁਲਿਸ ਤੋਂ ਬਾਰ-ਬਾਰ ਸੁਰੱਖਿਆ ਵੀ ਮੰਗੀ ਔਰ ਲੇਕਿਨ ਉਹ ਜਦੋਂ ਅੱਜ ਆਪਣੇ 2 ਵੀਲਰ ਦੇ ਉੱਤੇ ਜਾ ਰਿਹਾ ਸੀ ਤੇ ਪੁਲਿਸ ਸਟੇਸ਼ਨ ਦੇ ਨੇੜੇ ਹੀ ਇੱਕ ਤੇਜ਼ ਜਿਹੜਾ ਟਰੱਕ ਸੀ ਉਸ ਨੇ ਪਿੰਡ ਡਿਸਟ੍ਰਿਕਟ ਦੇ ਵਿੱਚ ਸਟੇਟ ਕੈਪੀਟਲ ਭੋਪਾਲ ਤੋਂ 500 ਉਹਨੂੰ ਕੁਚਲ ਕੇ ਉਹ ਚਲਾ ਗਿਆ ਔਰ ਉਹ ਪੁਲਿਸੀਏ ਜਿਹੜੇ ਨੇ ਉਹ ਕਹਿ ਰਹੇ ਨੇ ਜੀ ਅਸੀਂ CCTV ਕੈਮਰਾ ਦੇਖ ਰਹੇ ਹਾਂ ਔਰ ਉਹਨਾਂ ਨੇ ਉਹਨੂੰ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਕੇਸ ਰਜਿਸਟਰ ਕੀਤਾ ਉਹ ਹੈ ਜੀ ਕਾਜ਼ਿੰਗ ਡੈਥ ਬਾਈ ਨੈਗਲੀਜੈਂਸ, ਕਿ ਜੀ ਡਰਾਈਵਰ ਜਿਹੜਾ ਹੈ ਨਾ ਉਹਨੇ, ਔਰ ਹਾਲਾਂਕਿ ਇਹ ਉੱਥੇ ਆਮ ਏਜੰਸੀਆਂ ਦਾ ਕੰਮ ਹੁੰਦਾ ਜਿਨ੍ਹਾਂ ਨੂੰ ਮਾਰਿਆ ਜਾਂਦਾ ਉਹ ਟਰੱਕ ਦੇ ਨਾਲ ਹੀ ਮਾਰਿਆ ਜਾਂਦਾ, ਟਰੱਕ ਦੀ ਟੱਕਰ ਔਰ ਫਿਰ ਉਹਦੀ ਕਹਾਣੀ ਤੁਸੀਂ ਉੱਥੇ ਕੀ ਗਾਇਬ ਹੋ, ਡਰਾਈਵਰ ਗਾਇਬ ਹੋ ਜਾਂਦਾ ਹੈ ਔਰ ਉਹ ਟਰੱਕ ਜਿਹੜਾ ਮਿਲ ਪੈਂਦਾ ਹੈ ਤੇ ਗੱਲ ਉੱਥੇ ਕੀ ਮੁੱਕ ਜਾਂਦੀ ਹੈ। ਫਿਰ ਇਹਨਾਂ ਨੇ ਕਿਹਾ ਜੀ ਇਹ ਘਟਨਾ ਜਿਹੜੀ ਹੈ ਇਹ ਦਿਸ ਇਨਸੀਡੈਂਟ ਕੇਮ ਔਨ ਦਾ ਬੈਕ ਆਫ 2 journalists being killed in Bihar's Bhojpur district after an SUV owned by a local politician hit the motorcycle they were on. PTI reported Naveen Nischal and Vijay Singh, who worked for Hindi daily Dainik Bhaskar, were killed on the spot. और ये भी दोवें जर्नलिस्ट एक पॉलिटिशियन दे SUV ने टक्कर मार के मारे और ये ज़ाहिर है कि भी ये भी उस पॉलिटिशियन और उस इलाके नाल जुड़ी करप्शन ਨੂੰ ਐਕਸਪੋਜ਼ ਕਰ ਰਹੇ ਹੋਣਗੇ। ਔਰ ਫਿਰ ਇੱਕ ਉਹਨਾਂ ਨੇ ਸਬਟਾਈਟਲ ਦਿੱਤਾ नो कंट्री फॉर जर्नलिस्ट फॉर द पास्ट 2 years India has ranked
among the countries with the highest number of journalist deaths। ਇੰਡੀਆ ਉਸ ਕੈਟਾਗਰੀ 'ਚ ਜਿੱਥੇ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਪੱਤਰਕਾਰ ਮਾਰੇ ਜਾ ਰਹੇ ਨੇ। ਜੀ even though most journalists do largely take the necessary measures to protect themselves and constantly remind themselves that no story is worth dying for, the perpetrators of such attacks have usually one goal in mind: to kill the story। ਕਿ ਕਿਉਂਕਿ ਜਦੋਂ ਜਰਨਲਿਸਟ ਕੋਈ ਸਟੋਰੀ ਦੇ ਪਿੱਛੇ ਪੈਂਦਾ ਹੈ, ਸੈਂਡ ਮਾਫੀਆ ਕਰ ਰਿਹਾ ਹੈ ਕਿਸੇ ਦਾ, ਹੋਰ ਜਿਵੇਂ ਰਾਣਾ ਅਯੂਬ ਨੇ ਗੁਜਰਾਤ 'ਚ ਜਾ ਕੇ ਸਟਿੰਗ ਆਪਰੇਸ਼ਨ ਕੀਤਾ ਹੈ ਸਾਰਿਆਂ ਦਾ, ਕਿ ਵੀ ਕਿਵੇਂ 2002 ਦੇ ਵਿੱਚ ਹਜ਼ਾਰਾਂ ਮੁਸਲਮਾਨ ਮਾਰੇ ਗਏ, ਔਰ ਫਿਰ ਕਿਵੇਂ ਉਹਦੀ ਸਟੋਰੀ ਈਵਨ ਜਿਨ੍ਹਾਂ ਨੇ ਉਹ ਤਹਿਲਕਾ ਲਈ ਕੰਮ ਕਰਦੇ ਸੀ ਉਹਨਾਂ ਨੇ ਵੀ ਛਾਪਣ ਤੋਂ ਨਾ ਕਰ ਦਿੱਤੀ, ਕਿਸੇ ਪਬਲਿਸ਼ਰ ਨੇ ਲੈਣ ਤੋਂ ਨਾ ਕਰ ਦਿੱਤੀ, ਔਰ ਫਾਈਨਲੀ ਉਹਨੇ ਆਪਣੀ ਖੁਦ ਹੀ ਉਹ ਕਿਤਾਬ ਛਾਪੀ। ਬੇਸ਼ੱਕ ਉਹਨੂੰ ਦੁਨੀਆ 'ਚ ਰੈਕਗਨੀਸ਼ਨ ਮਿਲੀ ਉਹਦੇ ਜਰਨਲਿਜ਼ਮ ਲਈ, ਪਰ ਉੱਥੇ ਹੀ ਗੱਲ। ਸੋ ਜਿਸ ਨੂੰ ਇਹ ਟਰੇਸ ਨਹੀਂ ਕਰ ਸਕਦੇ, ਖਰੀਦ ਨਹੀਂ ਸਕਦੇ, ਉਹਨੂੰ ਹੁੰਦਾ ਵੀ ਟਰੱਕ ਦੀ ਟੱਕਰ ਮਾਰ ਦਿਓ, ਜਾਂ ਉਸ ਨੂੰ ਵੈਸੇ ਜਿਵੇਂ ਗੌਰੀ ਲੰਕੇਸ਼ ਨੂੰ ਉਹਦੇ ਘਰ ਦੇ ਬਾਹਰ ਜਿਹੜਾ ਹੈ ਉਹਨੂੰ ਸ਼ੂਟ ਡਾਊਨ ਕੀਤਾ ਗਿਆ। ਹੁਣ ਹਿੱਟ ਜੌਬਸ ਆਰ ਨਾਟ ਅਨਕੋਮਨ। ਦਾ ਮਰਡਰ ਆਫ ਗੌਰੀ ਲੰਕੇਸ਼, who was a fearless critic of rising Hindutva forces in the country and the editor of the weekly Lankesh Patrika in September 2017 in Bangalore, had all the hallmarks of a hit job. Shot outside her home, her death sparked protest across the country। ਬਹੁਤ ਪ੍ਰੋਟੈਸਟ ਹੋਏ ਪੱਤਰਕਾਰਾਂ ਦੇ ਦਿੱਲੀ ਦੇ ਵਿੱਚ, ਬਹੁਤ ਹਜ਼ਾਰਾਂ ਦੀ ਗਿਣਤੀ 'ਚ, ਪਰ ਉਹ ਲਗਾਤਾਰਤਾ ਦੇ ਨਾਲ, ਕਿਉਂਕਿ ਅਲਟੀਮੇਟਲੀ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਕਿ ਲੋਕਾਂ ਤੱਕ ਕੀ ਪਹੁੰਚਾਉਣਾ, ਸੋ ਇੱਕ ਪਾਸੇ ਤਾਂ ਇਹ ਫੇਸਬੁੱਕ, ਟਵਿੱਟਰ, ਗੂਗਲ ਇਹ ਕੰਟਰੋਲ ਕੀਤੇ ਨੇ, ਦੂਸਰੇ ਪਾਸੇ ਮੇਨ ਸਟ੍ਰੀਮ ਮੀਡੀਆ ਜਿਹਨੂੰ ਪੈਸੇ ਦੇ ਨਾਲ ਖਰੀਦਿਆ ਹੋਇਆ, ਉਹਦਾ ਕੋਬਰਾ ਪੋਸਟ ਆਪਰੇਸ਼ਨ ਦੱਸ ਰਿਹਾ ਵੀ ਉਹ। ਔਰ ਇਹ ਜਿਹੜੀਆਂ ਆਜ਼ਾਦ ਆਵਾਜ਼ਾਂ ਨੇ ਇਮਾਨਦਾਰੀ ਨਾਲ ਜਿਹੜਾ ਉਹ ਕੁਝ ਲੱਭਣਾ ਚਾਹੁੰਦੀਆਂ ਨੇ, ਉਹਨਾਂ ਦਾ ਕੀ ਹਾਲ ਹੋ ਰਿਹਾ। ਇੱਕ ਸੰਸਥਾ ਹੈ ਰਿਪੋਰਟਰਸ ਵਿਦਆਊਟ ਬਾਰਡਰਸ। ਇਹ ਦੁਨੀਆ ਦੇ ਵਿੱਚ ਜਦੋਂ ਅਸੀਂ ਭਲੇ ਲੋਕਾਂ ਦੀ ਗੱਲ ਕਰਦੇ ਹਾਂ, ਇੱਕ ਸੰਸਥਾ ਹੈ ਡਾਕਟਰਸ ਵਿਦਆਊਟ ਬਾਰਡਰਸ, ਕਿ ਉਹ ਜਿੱਥੇ ਵੀ ਹੋਏਗਾ, ਹੁਣ ਵੀ ਉਹਨਾਂ 'ਚ ਵੀ ਬਹੁਤ ਸਾਰੇ ਮਾਰੇ ਜਾਂਦੇ ਨੇ। ਹੁਣ ਸੀਰੀਆ 'ਚ ਜੋ ਚੱਲ ਰਿਹਾ ਹੈ, ਅਫਗਾਨਿਸਤਾਨ 'ਚ ਹੈ, ਜਾਂ ਹੋਰ ਖਿੱਤਿਆਂ 'ਚ, ਉਹ ਜਾ ਕੇ ਉੱਥੇ ਸਰਵ ਕਰਦੇ ਨੇ। ਇਸੇ ਤਰ੍ਹਾਂ ਉਹ ਵੀ ਨੇ ਜਿਹੜੇ ਦੁਨੀਆ 'ਚ ਸਭ ਤੋਂ ਖਤਰਨਾਕ ਥਾਵਾਂ 'ਤੇ ਜਾ ਕੇ ਰਿਪੋਰਟਿੰਗ ਕਰਦੇ ਨੇ। ਉਹਨਾਂ ਦੀ ਸੰਸਥਾ ਹੈ ਰਿਪੋਰਟਰਸ ਵਿਦਆਊਟ ਬਾਰਡਰਸ। ਉਹਨਾਂ ਨੇ ਇਹ ਕਿਹਾ, Reporters Without Borders, journalists are increasingly the targets of online smear campaign by most radical nationalists who vilify them and even threaten physical reprisals। ਕਿ ਹੁਣ ਕਿਉਂਕਿ ਉਹ ਸੱਚ ਲਿਆਉਣ ਦੀ ਕੋਸ਼ਿਸ਼ ਹੁੰਦੇ ਨੇ, ਤੇ ਇਸ ਪਾਸੇ ਸੋਸ਼ਲ ਮੀਡੀਆ ਔਰ ਇਹ ਦੂਜੇ ਰਲੇ ਹੋਏ ਨੇ, ਸੋ ਉਹਨਾਂ ਨੂੰ ਉਹ ਪੂਰਾ ਵਿਲੀਫਾਈ ਕਰਦੇ ਨੇ, ਪੂਰਾ ਸਮੀਅਰ ਕੈਂਪੇਨ ਉਹਨਾਂ ਦੇ ਖਿਲਾਫ ਕਰਦੇ ਨੇ। ਔਰ ਇਹ ਐਡੀਟੋਰੀਅਲ ਦਾ ਵਾਇਰ ਦਾ ਉਹਨੇ ਲਿਖਿਆ ਕਿ journalists in India have long valued their independence, but of late the one-time feastiness has morphed into coziness with the powers that be. Some journalists are blatant about their support for government, others, while pretending neutrality and equidistance, are more subtle. Either way, the space for independent journalists, which does its job without fear or favor and seeks to serve only the reader viewer, is rapidly shrinking। ਕਿ ਇੱਕ ਉਹ ਨੇ ਜਿਹੜੇ ਸਿੱਧੇ ਸਰਕਾਰ ਦੇ ਨੇ, ਕੁਛ ਵਿਚਕਾਰ ਜਿਹੇ ਨੇ, ਹਾਲਾਂਕਿ ਕੋਜ਼ੀ ਸਰਕਾਰ ਵਾਲੀ ਨੇ, ਉਹ ਜਿਹੜੇ ਕੋਬਰਾ ਪੋਸਟ ਨੇ ਐਕਸਪੋਜ਼ ਕੀਤੇ, ਪੈਸੇ ਲੈ ਕੇ ਕੁਛ ਵੀ ਕਰਨ ਨੂੰ ਤਿਆਰ ਨੇ। ਹਾਊ ਡੇਂਜਰਸ ਦਾ profession it can be, gauged from the fact that 5 journalists were killed in India in 2016. The same year, India dropped 3 places to 136 in the Global Freedom of the Press Index। ਹੁਣ ਇੱਕ ਪਾਸੇ ਆਪਣੇ ਆਪ ਨੂੰ ਲਾਰਜੈਸਟ ਡੈਮੋਕ੍ਰੇਸੀ ਕਹਿੰਦੇ ਨੇ। ਡੈਮੋਕ੍ਰੇਸੀ ਦੇ ਜਦੋਂ ਅਸੀਂ 4 ਪਿਲਰਸ ਦੀ ਗੱਲ ਕਰਦੇ ਹਾਂ, ਲੈਜਿਸਲੇਚਰ, ਜੁਡੀਸ਼ਰੀ ਔਰ ਐਗਜ਼ੈਕਟਿਵ, ਤੋਂ ਉਸ ਤੋਂ ਬਾਅਦ ਚੌਥਾ ਪਿਲਰ ਮੀਡੀਆ ਹੈ। ਤੇ ਇਹ ਅਖੌਤੀ ਜਿਹੜਾ ਮਹਾਨ ਭਾਰਤ ਹੈ, ਲਾਰਜੈਸਟ ਡੈਮੋਕ੍ਰੇਸੀ, ਇਹ ਮੀਡੀਆ ਇੰਡੈਕਸ ਦੇ ਵਿੱਚ 136ਵੇਂ ਨੰਬਰ ਤੇ ਹੈ। ਔਰ ਇਸ ਸਾਰੇ 'ਚ ਉਹਨਾਂ ਨੇ ਹੋਰ ਵੀ ਵੇਰਵੇ ਦਿੱਤੇ ਨੇ ਕਿ ਵੀ ਲੰਕੇਸ਼ ਵਾਜ਼ ਨਾਟ ਦਾ ਓਨਲੀ ਡੈਥ ਇਨ 2017। 28 years old ਸੰਤਾਨੂ Bhaumik, who worked for a local channel Din Raat in Tripura, was killed while covering a clash between indigenous। ਅੱਗੇ ਕੌਣ ਮਾਰਿਆ ਗਿਆ। ਫਿਰ ਉਹਨਾਂ ਨੇ another reporter Sudeep Datta Bhaumik, senior journalist with Syandan Patrika, was also shot dead just weeks later by a Tripura State Rifles trooper। ਫਿਰ ਉਹਨਾਂ ਨੇ
ਹੋਰ ਫਰਦਰ ਬਹੁਤ ਸਾਰੀ ਡਿਟੇਲ। ਮੈਨੀ ਜਰਨਲਿਸਟ ਵਰ ਇੰਜਰਡ ਡਿਊਰਿੰਗ ਦਾ ਵਾਇਲੈਂਸ ਫੋਲੋਇੰਗ ਦਾ ਅਰੈਸਟ ਆਫ ਡੇਰਾ ਸੌਦਾ ਸਾਧ ਚੀਫ ਇਨ ਅਗਸਤ। ਉਹਨਾਂ ਨੇ ਵੀ ਪੂਰਾ ਫੁੱਲ ਸਕੇਲ ਕੀਤਾ ਜੀ। ਔਰ ਜਿਵੇਂ ਜਾਟ ਰਿਜ਼ਰਵੇਸ਼ਨ ਦੇ ਵੇਲੇ ਉੱਥੇ ਕੀ ਹੋਇਆ ਬੀਬੀਆਂ ਦੇ ਨਾਲ, ਦੂਜਾ ਉਹ ਸਾਰੇ ਕੇਸ ਵਾਪਸ ਲੈ ਲਏ ਹਰਿਆਣਾ ਸਰਕਾਰ ਨੇ। ਔਰ ਮੈਂ ਕੱਲ ਪਰਸੋਂ ਦੇਖ ਰਿਹਾ ਸੀ ਕਿ ਬਈ ਇਹ ਸੌਦਾ ਸਾਧ ਵਾਲਿਆਂ ਨੇ ਮੰਗ ਕੀਤੀ ਹੈ ਹਰਿਆਣੇ 'ਚ ਕਿ ਜਿਵੇਂ ਉਹਨਾਂ ਦੇ ਖਿਲਾਫ ਜਾਟ ਰਿਜ਼ਰਵੇਸ਼ਨ ਵਾਲਿਆਂ ਦੇ ਕੇਸ ਵਾਪਸ ਲਏ ਨੇ, ਇਵੇਂ ਸਾਰੇ ਹੀ ਕੇਸ ਜਿਹੜੇ ਨੇ ਉਹ ਜਿਹੜੀ ਵਾਇਲੈਂਸ ਇਹਨਾਂ ਨੇ ਕੀਤੀ ਜਿਹਦੇ 'ਚ ਕਿ ਜਰਨਲਿਸਟ ਵੀ ਬਹੁਤ ਸਾਰੇ ਸ਼ਿਕਾਰ ਹੋਏ, ਉਹਨਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਸਾੜ ਦਿੱਤੀਆਂ ਗਈਆਂ, ਵੀ ਇਹ ਕੇਸ ਵੀ ਵਾਪਸ ਲਓ। ਉਹਨਾਂ ਨੇ ਕਿਹਾ ਕਿ ਟੈਲੀਵਿਜ਼ਨ ਵੈਨਸ ਵਰ ਸੈਟ ਔਨ ਫਾਇਰ ਐਂਡ ਰਿਪੋਰਟਰਸ ਐਂਡ ਕੈਮਰਾ ਪਰਸਨ ਵਰ ਇੰਜਰਡ। ਫਿਰ ਜਿਹੜੀ ਹੈ ਇਨ 2016 the committee to protect journalists while expressing deep concern and dismay in a report at the work-related murder of 27 journalists in India since 1992 ਉਹਨੇ 27 ਜਰਨਲਿਸਟ ਪਿਛਲੇ 2 ਦਹਾਕਿਆਂ ਦੇ ਵਿੱਚ ਜਿਹੜੇ ਰਿਪੋਰਟ ਹੋਏ ਨੇ ਮਾਰੇ ਗਏ ਨੇ। ਔਰ ਇਹ ਸਾਰੇ ਜਿਹੜੇ ਨੇ ਇਹ ਬਰਾਬਰ ਚੱਲ ਰਿਹਾ। ਸੋ ਮੈਂ ਘੜੀ ਵੱਲ ਦੇਖ ਰਿਹਾ, ਮੈਂ ਹੁਣ ਇਹ ਪੂਰੀ ਰਿਪੋਰਟ ਨਹੀਂ ਪੜ੍ਹ ਸਕਾਂਗਾ। ਔਰ ਇਸ ਸਾਰੇ ਚੋਂ ਜਿਹੜੀ ਡਿਫੇਮੇਸ਼ਨ ਕੇਸਾਂ ਦੇ ਨਾਲ ਔਰ ਕਿਵੇਂ ਇਹ ਸਾਰਿਆਂ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਕੀ ਕਰਦਾ ਹੈ, ਕਿਵੇਂ ਅਡਾਨੀ ਗਰੁੱਪ ਨੇ ਡਿਫੇਮੇਸ਼ਨ ਕੇਸ ਫਾਈਲ ਕਰਕੇ ਵਾਪਸ ਲਿਆ। ਔਰ ਈਵਨ ਅਮਿਤ ਸ਼ਾਹ ਜਿਹਦਾ ਮੁੰਡਾ ਕਰਪਸ਼ਨ ਦੇ ਵਿੱਚ ਇਨਵੋਲਵ ਸੀ, ਕਿਉਂਕਿ ਇਹ ਇੱਕ ਪਾਰਟ ਹੈ ਚੁੱਪ ਕਰਾ ਦਿਓ ਜੀ ਪੈਸੇ ਨਾਲ, ਦੂਸਰਾ ਉਹਨਾਂ ਨੂੰ ਮਾਰ ਦਿਓ, ਤੀਸਰਾ ਫਿਰ ਡਿਫੇਮੇਸ਼ਨ ਕੇਸ ਕਿ ਕਰ ਦਿਓ ਜੇ ਅਸੀਂ ਤੁਹਾਨੂੰ ਰਗੜ ਦਿਆਂਗੇ। ਔਰ ਉਹਦੇ 'ਚ ਵੱਡੇ ਵੱਡੇ ਵਕੀਲ ਔਰ ਆਮ ਪੱਤਰਕਾਰ ਕਹਿੰਦਾ ਵੀ ਇਹ ਮੇਰੇ ਖਿਲਾਫ ਕੇਸ ਹੋਏਗਾ, ਕੀ ਹੋਣਾ। ਹੁਣ ਉਹ ਅਰਵਿੰਦ ਕੇਜਰੀਵਾਲ ਜਿਹੜਾ ਬੜੇ ਬੜੇ ਬਿਆਨ ਦੇ ਕੇ ਹਰ ਇੱਕ ਦੇ ਖਿਲਾਫ ਕੁਛ ਨਾ ਕੁਛ ਕਹਿੰਦਾ ਸੀ, ਹੁਣ ਉਹ ਮਾਫੀ ਮੰਗਣ ਦੇ ਟੂਰ ਤੇ ਤੁਰਿਆ ਹੋਇਆ। ਵਿਕਰਮ ਮਜੀਠੀਆ ਤੋਂ ਵੀ ਮਾਫੀ ਮੰਗੀ ਕਿ ਜੀ ਮੈਂ ਤੂੰ ਬਿਨਾਂ ਸਬੂਤਾਂ ਤੋਂ ਗੱਲ ਕੀਤੀ, ਉਹਦੇ ਤੋਂ ਅਰੁਣ ਜੇਤਲੀ ਤੋਂ ਵੀ ਮੰਗੀ, ਅਮਿਤ ਸ਼ਾਹ ਤੋਂ ਵੀ। ਉਹ ਪੂਰੇ ਦਾ ਪੂਰਾ ਮੇਰੇ ਖਿਆਲ 18 ਮਾਫੀਆਂ ਉਹਨੇ ਪਿਛਲੇ 2-3 ਹਫ਼ਤਿਆਂ 'ਚ 3-4 ਹਫ਼ਤੇ 'ਚ ਮੰਗ ਲਈਆਂ। ਸੋ ਉਹ ਫਿਰ ਉਹਨਾਂ ਦਾ ਫਾਈਨਲ ਹੈ ਡਿਫੇਮੇਸ਼ਨ। ਤੇ ਫਿਰ ਅਦਰਵਾਈਜ਼ ਹੈ ਵੀ ਉਹਨਾਂ ਦੇ ਘਰਦਿਆਂ ਨੂੰ ਹਰਾਸ ਕਰੋ, ਜਿਹਦਾ ਕੋਈ ਹੋਰ ਰਿਸ਼ਤੇਦਾਰ ਹੈ ਉਹਨੂੰ ਨੌਕਰੀਆਂ ਜਵਾਬ ਦਿਵਾਓ ਜਾਂ ਉਹਦੇ ਤੋਂ ਪ੍ਰੈਸ਼ਰ ਦਿਵਾਓ ਵੀ ਕੀ ਹੈ। ਸੋ ਇਹ ਅੱਜ ਦਾ ਭਾਰਤ ਹੈ ਔਰ ਅੱਜ ਦਾ ਵੱਡਾ ਹਿੱਸਾ ਦੁਨੀਆ 'ਚ ਇਹ ਮੀਡੀਆ ਜਿਹੜਾ ਸਾਡੇ ਲਈ ਇਨਫੋਰਮੇਸ਼ਨ ਜਾਣਕਾਰੀ ਦਾ ਸਰੋਤ ਸੀ, ਅੱਜ ਕਿਵੇਂ ਇਹ ਤਾਂ ਸਾਡੇ ਸਿਰ ਤੇ ਸਵਾਰ ਹੋ ਕੇ ਜਿਹੜਾ ਉਹ ਸਿਰ ਚੜ੍ਹ ਕੇ ਜਾਦੂ ਬਾਰੇ ਕਹਿੰਦੇ ਜੀ, ਉਹ ਜਾਦੂ ਉਹ ਜਿਹੜਾ ਸਿਰ ਚੜ੍ਹ ਕੇ ਬੋਲੇ, ਹੁਣ ਇਹ ਸਿਰ ਚੜ੍ਹ ਕੇ ਹੀ ਬੋਲ ਰਿਹਾ, ਹੋਰ ਤਾਂ ਕੀ ਕਿਹਾ ਜਾ ਸਕਦਾ। ਜੀ ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਵੀਅਰਸ, ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਸਾਡੇ ਇਸ ਪਤੇ ਤੇ ਮੇਲ ਵੀ ਕਰ ਸਕਦੇ ਹੋ। 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA। ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾਡੇ ਫੋਨ ਨੰਬਰ ਤੇ ਸੰਪਰਕ ਕਰ ਸਕਦੇ ਹੋ 5164060694। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।